ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 10 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟੈਰਕਨ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੈਰਕੀਆਣਾ 415-900-90503 ਦੇ ਉੱਤੇ। ਗੁਰਪਾਲ ਸਿੰਘ ਸਪ੍ਰਿੰਗਫੀਲਡ ਵਰਜੀਨੀਆ, ਮਨਜੀਤ ਸਿੰਘ ਖੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਬਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਐਲਕੋ ਨਵਾਡਾ, H&M ਆਇਲ ਅੰਟੈਰੀਓ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਦੇ ਲਈ ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਹੈ, ਡੈਟ ਕੰਸੋਲੀਡੇਟ ਕਰਨਾ ਹੈ ਤਾਂ ਕਾਲ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਡੈਮੋਕ੍ਰੈਟਿਕ ਪਾਰਟੀ ਦੀ ਸੀਨੀਅਰ ਮੋਸਟ ਲੀਡਰ ਤੇ ਸਾਬਕਾ ਹਾਊਸ ਸਪੀਕਰ ਨੈਂਸੀ ਪਲੋਸੀ ਨੇ ਜੋ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਬੜੀ ਲਾਈ ਵੀ ਰਹੀ ਆ ਲੰਮੇ ਸਮੇਂ ਤੋਂ, ਉਹਨਾਂ ਨੇ ਇਹ ਕਿਹਾ ਆ ਵੀ ਬਾਈਡਨ ਉਹਨਾਂ ਨੂੰ ਰੀਕਨਸੀਡਰ ਕਰਨਾ ਚਾਹੀਦਾ ਆ ਆਪਣਾ ਡਿਸੀਜਨ ਵੀ ਉਹਨਾਂ ਨੇ ਰੇਸ ਦੇ ਵਿੱਚ ਰਹਿਣਾ ਆ ਕਿ ਨਹੀਂ ਰਹਿਣਾ ਹੈਗਾ। ਨਿਊਯਾਰਕ ਟਾਈਮ ਨੇ ਅੱਜ ਇਹ ਰਿਪੋਰਟ ਕੀਤਾ ਹੈਗਾ, ਈਵਨ ਦੋ ਪ੍ਰੈਜ਼ੀਡੈਂਟ ਬਾਈਡਨ ਹੁਣੀ ਸਟਿਲ ਰੇਸ ਦੇ ਵਿੱਚ ਹੈਗੇ ਆ। ਸੋ ਨੈਂਸੀ ਪਲੋਸੀ ਇੱਕ ਹਾਈ ਲੈਵਲ ਡੈਮੋਕ੍ਰੇਟ ਲੰਮੇ ਸਮੇਂ ਤੋਂ ਖੁਦ ਜੋ 84 ਸਾਲਾਂ ਦੀ ਆ, ਉਹ ਹੁਣ ਪ੍ਰੈਜ਼ੀਡੈਂਟ ਬਾਈਡਨ ਨੂੰ ਕਹਿ ਰਹੀ ਆ ਜੋ 81 ਸਾਲਾਂ ਦੇ ਆ ਵੀ ਭਾਈ ਆਪਣਾ ਜਿਹੜਾ ਡਿਸੀਜਨ ਆ ਇਹ ਹੁਣ ਰੀਕਨਸੀਡਰ ਕਰ ਲਓ, ਕਿਉਂਕਿ ਜਿਹੜਾ ਕੱਲਾ ਅਸੀਂ ਪ੍ਰੈਜ਼ੀਡੈਂਸ਼ੀਅਲ ਰੇਸ ਨਹੀਂ ਲੂਜ਼ ਕਰਾਂਗੇ, ਅਸੀਂ ਦੋਨੋਂ ਹਾਊਸਸ ਕਾਂਗਰਸ ਤੇ ਸੈਨੇਟ ਵੀ ਜਿਹੜੀ ਆ ਉਹਦੇ ਚ ਜਿਹੜੀ ਮੈਜੋਰਿਟੀ ਆ ਉਹ ਲੂਜ਼ ਕਰ ਸਕਦੇ ਹੈਗੇ ਆ। ਨੈਂਸੀ ਪਲੋਸੀ ਨੇ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਦੱਸਿਆ, ਕਹਿੰਦੀ ਵੀ ਮੈਂ ਇਸ ਇਸ਼ੂ ਤੇ ਕਿਉਂਕਿ ਨਾਟੋ ਦੀ ਸਮਿਟ ਚੱਲ ਰਹੀ ਆ ਇਸ ਸਮੇਂ ਨਹੀਂ ਗੱਲ ਕਰਨਾ ਚਾਹੁੰਦੀ, ਉਸ ਤੋਂ ਬਾਅਦ ਜਿਹੜੀ ਆ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਨਾਲ ਗੱਲਬਾਤ ਕਰਾਂਗੀ। ਕਹਿੰਦੀ ਵੀ ਲੈਟਸ ਜਸਟ ਹੋਲਡ ਆਫ ਹੁਣ ਇਸ ਟਾਈਮ ਦੇ ਲਈ। ਈਵਨ ਦੋ ਉਹਨਾਂ ਨੇ ਕਿਹਾ ਵੀ ਇਹ ਹੁਣ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਡਿਸੀਜਨ ਤੇ ਆ, ਜੇ ਸਟਿਲ ਉਹ ਰਹਿੰਦੇ ਆ ਮੈਂ ਸਾਥ ਜ਼ਰੂਰ ਦਊਂਗੀ, ਪਰ ਉਹਨਾਂ ਨੂੰ ਆਪਣਾ ਜਿਹੜਾ ਡਿਸੀਜਨ ਆ ਉਹ ਰੀਕਨਸੀਡਰ ਕਰਨਾ ਚਾਹੀਦਾ ਹੈ। ਜੀ ਬਿਲਕੁਲ। ਸੋ ਕਹਿੰਦੇ ਵੀ ਜਿਹੜੀ ਗੱਲ ਦੀ ਉਹਨਾਂ ਤੋਂ ਉਮੀਦ ਸੀ ਉਹ ਨਹੀਂ ਉਹਨਾਂ ਨੇ ਕਿਹਾ। ਉਹਨਾਂ ਨੂੰ ਪੂਰੀ ਤਰ੍ਹਾਂ ਜਿਹੜਾ ਪੂਰੀ ਸਪੋਰਟ ਦੇ ਲਈ ਵੀ ਉਹਨਾਂ ਨੂੰ ਰੇਸ 'ਚ ਰਹਿਣਾ ਚਾਹੀਦਾ ਜਾਂ ਨਹੀਂ ਰਹਿਣਾ ਚਾਹੀਦਾ, ਉਹ ਕਹਿਣ ਤੋਂ ਜਿਹੜਾ ਉਹ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਗੁਰੇਜ਼ ਜਿਹੜਾ ਉਹ ਕਰ ਦਿੱਤਾ ਆ। ਸੋ ਇੱਕ ਕਹਿ ਸਕਦੇ ਆ ਹਰਜੋਤ ਸਿੰਘ ਜੀ ਵੀ ਇੱਕ ਵੱਡੀ ਚੇਂਜ ਆ ਡੈਮੋਕ੍ਰੇਟ ਪਾਰਟੀ ਦੀ ਐਸਟੈਬਲਿਸ਼ਮੈਂਟ ਨੂੰ ਹੀ ਇੱਕ ਹਿਸਾਬ ਦੇ ਨਾਲ ਨੈਂਸੀ ਪਲੋਸੀ ਕਰਦੀ ਆ। ਉਹ ਜੇ ਦੱਸਦੇ ਜਾਈਏ ਤਾਂ ਨੈਂਸੀ ਪਲੋਸੀ ਤੇ ਬਾਈਡਨ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਆ, ਦੋਨੋਂ ਹੀ ਬਹੁਤ ਲੰਮੇ ਚਿਰ ਤੋਂ ਜਿਹੜੇ ਆ ਉਹ ਸੱਤਾ ਦੇ ਵਿੱਚ ਆ। ਇਨਫੈਕਟ ਨੈਂਸੀ ਪਲੋਸੀ ਤਾਂ ਆਪ ਖੁਦ ਜੋ ਬਾਈਡਨ ਤੋਂ ਵੀ ਜ਼ਿਆਦਾ ਉਮਰ ਦੀ ਆ, ਉਸ ਦੀ ਆਪਣੀ ਉਮਰ 84 ਸਾਲ ਆ। ਸੋ ਹੁਣ ਇਹ ਵੀ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਜੇ ਰੀ ਇਲੈਕਸ਼ਨ ਦੇ ਲਈ ਆਉਂਦੇ ਆ ਤਾਂ ਫਿਰ ਉਹਦਾ ਮਤਲਬ ਉਹੀ ਚੀਜ਼ ਜਿਹੜੀ ਉਹ ਬਣ ਜਾਂਦੀ ਆ ਵੀ ਕੀ ਏਡੀ ਉਮਰ ਦੇ ਲੋਕਾਂ ਨੂੰ ਸਿਆਸਤ ਦੇ ਵਿੱਚ ਰਹਿਣਾ ਚਾਹੀਦਾ ਹੈ ਕਿ ਨਹੀਂ। ਜੇ ਕੋਈ ਇੱਕ ਬੰਦਾ ਮੁਲਕ ਵੀ ਨਹੀਂ ਚਲਾ ਸਕਦਾ ਤੇ ਮਤਲਬ ਉਹ ਓਬਵੀਅਸ ਜੀ ਗੱਲ ਆ ਵੀ ਉਹਨਾਂ ਦਾ ਖੁਦ ਵੀ ਜਿਹੜਾ ਕਿਸ ਤਰੀਕੇ ਦੇ ਨਾਲ ਆਪਣੀ ਰਿਪਰੈਜ਼ੈਂਟ ਕਰਦੇ ਆ ਡਿਸਟ੍ਰਿਕਟ ਨੂੰ ਚਲਾਉਣਾ ਵੀ ਓਨਾ ਹੀ ਔਖਾ ਕੰਮ ਜਿਹੜਾ ਹੋਊਗਾ। ਸੋ ਹੱਲਾ ਗੁੱਲਾ ਅਜੇ ਵੀ ਜਿਹੜਾ ਪੂਰੀ ਤਰ੍ਹਾਂ ਚੱਲ ਰਿਹਾ, ਪਰ ਕੱਲ ਜਿੱਦਾਂ ਆਪਾਂ ਸ਼ਾਮੀ ਵੀ ਰਿਪੋਰਟ ਕਰ ਰਹੇ ਸੀਗੇ ਵੀ ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਆ ਉਹ ਹੁਣ ਜਿਹੜੇ ਅਲੀਟਸ ਜਿਨ੍ਹਾਂ ਨੂੰ ਕਹਿੰਦੇ ਆ ਉਹ ਤਕਰੀਬਨ ਇਨ ਲਾਈਨ ਜਿਹੜੇ ਉਹ ਨਜ਼ਰ ਆਏ ਨੇ, ਜਿਸ ਦੇ ਵਿੱਚ
ਆਪਾਂ ਦੇਖਦੇ ਹਾਂ ਵੀ ਉਹ ਬਾਈਡਨ ਹੋਣਾ ਦੀ ਸਪੋਰਟ ਦੇ ਵਿੱਚ ਆਉਣਗੇ। ਸੋ ਲੈਟਸ ਸੀ ਅੱਗੇ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਕੀ ਬਣਦਾ ਆ ਤੇ ਕੀ ਜਿਹੜਾ ਉਹ ਹੋਊਗਾ। ਉਧਰ ਸੈਨੇਟ ਡੈਮੋਕ੍ਰੇਟ ਦੇ ਵਿੱਚੋਂ ਸੈਨੇਟਰਸ ਦੇ ਵਿੱਚੋਂ ਮਾਈਕਲ ਬੈਨਟ ਪਹਿਲੇ ਜਿਹੜੇ ਸੈਨੇਟਰ ਉਹ ਬਣ ਗਏ ਆ, ਜਿਨ੍ਹਾਂ ਨੇ ਪਬਲਿਕਲੀ ਇਹ ਹੁਣ ਦਾਅਵਾ ਕੀਤਾ ਆ, ਵਾਰਨ ਕੀਤਾ, ਚੇਤਾਵਨੀ ਦਿੱਤੀ ਆ ਵੀ ਜਿਹੜੇ ਬਾਈਡਨ ਆ ਉਹ ਟਰੰਪ ਨੂੰ ਨਹੀਂ ਹਰਾ ਸਕਦੇ। ਕੋਲੋਰਾਡੋ ਤੋਂ ਨੇ ਇਹ ਡੈਮੋਕ੍ਰੇਟ, ਉਹਨਾਂ ਨੇ ਕਿਹਾ ਵੀ ਡੋਨਾਲਡ ਟਰੰਪ ਇਜ਼ ਔਨ ਟਰੈਕ ਟੂ ਵਿਨ ਦਿਸ ਇਲੈਕਸ਼ਨ, ਮੇਬੀ ਵਿਨ ਇਟ ਬਾਈ ਅ ਲੈਂਡਸਲਾਈਡ ਐਂਡ ਟੇਕ ਦਾ ਸੈਨੇਟ ਵਿਦ ਹਿਮ ਐਂਡ ਦਾ ਹਾਊਸ। ਸੋ ਉਹਨਾਂ ਨੂੰ ਹੁਣ ਜਿਹੜੇ ਸਿਆਸਤ ਦੇ ਵਿੱਚ ਆ, ਖਾਸ ਕਰਕੇ ਡੈਮੋਕ੍ਰੇਟ ਹਾਊਸ ਤੇ ਸੈਨੇਟ ਵਿੱਚ, ਉਹਨਾਂ ਨੂੰ ਇਹ ਵੀ ਜਿਹੜਾ ਉਹ ਡਰ ਪੈ ਗਿਆ ਆ ਵੀ ਕੱਲੀ ਪ੍ਰੈਜ਼ੀਡੈਂਸ਼ੀਅਲ ਅਹੁਦਾ ਹੀ ਨਹੀਂ ਜਾਊਗਾ, ਸੈਨੇਟ ਤੇ ਹਾਊਸ ਦੇ ਵਿੱਚ ਵੀ ਜਿਹੜੀ ਮੈਜੋਰਟੀ ਆ ਉਹ ਰਿਪਬਲਿਕਨਸ ਜਿਹੜੇ ਆ ਟਰੰਪ ਹੋਣਾ ਦੇ ਨਾਲ ਖਿੱਚ ਕੇ ਜਿਹੜੀ ਉਹ ਲੈ ਕੇ ਜਾ ਸਕਦੇ ਆ, ਜੋ ਕਿ ਇੱਕ ਹਿਸਾਬ ਦੇ ਨਾਲ ਕਾਫੀ ਇੱਕ ਵੱਡਾ ਬਲੋ ਡੈਮੋਕ੍ਰੇਟਸ ਨੂੰ ਹੋ ਸਕਦਾ ਆ। ਪਰ ਅਜੇ ਵੀ ਕਹਿ ਲਓ ਵੀ ਇੰਨੀਆਂ ਜ਼ਿਆਦਾ ਸੁਰਾਂ ਨਹੀਂ ਨਜ਼ਰ ਆ ਰਹੀਆਂ ਜਿਸ ਦੇ ਵਿੱਚ ਬਾਈਡਨ ਨੂੰ ਰੇਸ ਤੋਂ ਪਰੇ ਕਰਨ ਦੀ ਗੱਲ ਹੋਵੇ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਪੈਲਸਤੀਨੀਅਨ ਏਰੀਆ ਦੇ ਵਿੱਚ ਸਿਚੁਏਸ਼ਨ ਬਹੁਤ ਬੈਡ ਆ। ਪਿਛਲੇ 4 ਦਿਨਾਂ ਦੇ ਵਿੱਚ 4 ਸਕੂਲਸ ਨੂੰ ਹਿੱਟ ਕੀਤਾ ਗਿਆ ਆ ਇਜ਼ਰਾਈਲ ਵੱਲੋਂ। ਦਰਜਨਾਂ ਦੇ ਕਰੀਬ ਲੋਕ ਮਾਰੇ ਗਏ ਆ। ਕਹਿੰਦੇ ਵੀ ਉਹ ਇੱਕ ਸੌਕਰ ਦੀ ਗੇਮ ਸੀ ਤੇ ਉੱਥੇ ਜਿਹੜਾ ਸਕੂਲ ਦੇ ਲਾਗੇ ਜਿਹੜਾ ਅਲ ਆਬਦਾ ਸਕੂਲ ਆ, ਅਵਾਸਨ ਸਿਟੀ ਜੋ ਆ ਗਾਜ਼ਾ ਦੇ ਵਿੱਚ, ਉੱਥੇ ਬੰਬਾਰਡਮੈਂਟ ਕੀਤੀ ਗਈ ਇਜ਼ਰਾਈਲ ਵੱਲੋਂ, ਜਿਹਦੇ ਨਾਲ ਦਰਜਨਾਂ ਲੋਕ ਜਿਹੜੇ ਆ ਮਾਰੇ ਗਏ, ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਆ ਬੱਚੇ ਵੀ ਸੀਗੇ। ਅਲ ਜਜ਼ੀਰਾ ਨੇ ਵੀ ਇਹ ਫੋਟੋਆਂ ਰਿਲੀਜ਼ ਕੀਤੀਆਂ। ਐਨਬੀਸੀ ਨਿਊਜ਼ ਨੇ ਜਿਹੜੀ ਆ ਇਹ ਪੂਰੇ ਦੀ ਪੂਰੀ ਵੀਡੀਓ ਉਹਦੀ ਜਾਰੀ ਕੀਤੀ ਆ। ਕਹਿੰਦੇ ਵੀ ਉੱਥੇ ਕੋਈ ਏਦਾਂ ਦੀ ਟੈਰਰਿਜ਼ਮ ਵਾਲੀ ਗੱਲਬਾਤ ਨਹੀਂ ਸੀ। ਸਕੂਲ ਦੇ ਕੋਰਟ ਯਾਰਡ ਦੇ ਵਿੱਚ ਬੱਚੇ ਜਿਹੜੇ ਆ ਉਹ ਸੌਕਰ ਖੇਲ ਰਹੇ ਸੀ ਜਿਸ ਟਾਈਮ ਦੇ ਉੱਤੇ ਜਿਹੜੀ ਬੰਬਾਰਡਮੈਂਟ ਹੋਈ। ਅਹਿਮਦ ਵਸਮ ਕੇਦੀਆ 14 ਸਾਲਾਂ ਦਾ ਕਹਿੰਦਾ ਵੀ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਕਿਹੜੇ ਵੇਲੇ ਮੇਰੀਆਂ ਜਿਹੜੀਆਂ ਲੱਤਾਂ ਸਾਰਾ ਕੁਝ ਰੈਪ ਕੀਤਾ ਹੋਇਆ ਹੈ, ਵੀ ਮੈਂ ਤਾਂ ਉੱਥੇ ਖੇਲਦਾ ਸੀਗਾ ਜਦੋਂ ਬੰਬਾਰਡਮੈਂਟ ਹੋ ਗਈ। ਤੇ ਉਹਨਾਂ ਨੇ ਮੇਰਾ ਬਾਪ ਵੀ ਮਾਰਤਾ, ਮੇਰਾ ਜਿਹੜਾ ਚਾਚਾ ਆ ਉਸ ਨੂੰ ਵੀ ਮਾਰ ਦਿੱਤਾ ਹੈਗਾ। ਇਜ਼ਰਾਈਲ ਦੀਆਂ ਜਿਹੜੀਆਂ ਡਿਫੈਂਸ ਫੋਰਸਿਸ ਆ ਉਹ ਕਹਿੰਦੇ ਵੀ ਅਸੀਂ ਹਮਾਸ ਫਾਈਟਰ ਨੂੰ ਅਟੈਕ ਕੀਤਾ ਹੈਗਾ। ਸਿਚੁਏਸ਼ਨ ਇੰਨੀ ਬੁਰੀ ਆ, ਹੁਣ ਤੱਕ 38,000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਆ, 1 ਲੱਖ ਤੋਂ ਵੱਧ ਜਿਹੜੇ ਆ ਫੱਟੜ ਹੋ ਚੁੱਕੇ ਆ। ਇਹ ਪੈਲਸਤੀਨੀਅਨ ਵਾਲਾ ਏਰੀਆ ਆ। ਹਮਾਸ ਨੇ ਅਕਤੂਬਰ 7 ਨੂੰ ਟੈਰਰਿਸਟ ਅਟੈਕ ਕੀਤਾ ਸੀ, ਜਿਹਦੇ ਵਿੱਚ 1200 ਦੇ ਕਰੀਬ ਲੋਕ ਮਾਰੇ ਗਏ ਸੀ, 250 ਦੇ ਕਰੀਬ ਲੋਕਾਂ ਨੂੰ ਕਿਡਨੈਪ ਕੀਤਾ ਗਿਆ ਆ। ਫਿਲਿਪ ਲਾਜ਼ਰੀਨੀ ਕਮਿਸ਼ਨਰ ਜਨਰਲ ਆ ਯੂਨਾਈਟਿਡ ਨੇਸ਼ਨਸ ਦੇ, ਉਹ ਕਹਿੰਦੇ ਆ ਵੀ ਪੈਲਸਤੀਨੀਅਨ ਰਿਫਿਊਜੀ ਏਜੰਸੀ ਦੇ ਮੁਤਾਬਕ ਕਹਿੰਦੇ ਵੀ ਡੈਥ ਤੇ ਮਿਜ਼ਰੀ ਆ ਉੱਥੇ। 4 ਸਕੂਲ ਹਿੱਟ ਇਨ ਦ ਲਾਸਟ 4 ਡੇਜ਼। ਸੋ ਹੁਣ ਕਿੱਥੇ ਬੰਦਾ ਜਾ ਕੇ ਜਿਹੜਾ ਆ ਉਹ ਬਚ ਸਕਦਾ ਹੈਗਾ। ਸਕੂਲ ਤਾਂ ਜਿਹੜਾ ਆ ਉਹ ਸੇਫ ਹੋਣਾ ਚਾਹੀਦਾ ਹੈਗਾ ਆ। ਸੋ ਸਿਚੁਏਸ਼ਨ ਬਹੁਤ ਮਾੜੀ ਆ। ਕਿੰਨੀ ਵਾਰ ਜਿਹੜੀਆਂ ਆ ਇਹ ਇਨੋਸੈਂਟ ਲੋਕਾਂ ਦੀਆਂ ਮੌਤਾਂ ਹੋਈਆਂ ਹੈਗੀਆਂ ਆ, ਪਰ ਉਹ ਬਹਾਨਾ ਲਾ ਦਿੰਦੇ ਜੀ ਉੱਥੇ ਤਾਂ ਜਿਹੜੇ ਆ ਹਮਾਸ ਦੇ ਟੈਰਰਿਸਟ ਰਹਿੰਦੇ ਸੀ, ਤਾਂ ਕਰਕੇ ਜਿਹੜੀ ਅਸੀਂ ਬੰਬਾਰਡਮੈਂਟ ਆ ਉਹ ਕੀਤੀ ਹੈਗੀ। ਜੀ ਬਿਲਕੁਲ। ਸੋ ਹਾਲਾਤ ਜਿੱਦਾਂ ਤੁਸੀਂ ਦੱਸਿਆ ਵੀ ਵਾਕਿਆ ਹੀ ਕਹਿ ਲਓ ਵੀ ਤਰਸਯੋਗ ਜਿਹੜੇ ਇਸ ਟਾਈਮ ਬਣੇ ਪਏ ਹੈਗੇ ਆ। ਕਿੰਨੇ ਵੀ ਸੌਕਰ ਮੈਚ ਖੇਡਣ ਆਏ ਸੀਗੇ, ਵਿਚਾਰੇ ਦੇਖਣ ਆਏ ਸੀਗੇ, ਉਸੇ ਦੌਰਾਨ ਉਹਨਾਂ ਦੇ ਉੱਤੇ ਜਿਹੜਾ ਉਹ ਹਮਲਾ ਹੋਇਆ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, FAA ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਇਨਵੈਸਟੀਗੇਟ ਕਰਨ ਜਾ ਰਹੀ ਆ ਉਸ ਵੀਡੀਓ ਦੀ, ਜਿਸ ਦੇ ਵਿੱਚ ਕਹਿੰਦੇ ਆ ਵੀ ਜਿਹੜੇ 2 ਜਹਾਜ਼ ਬਹੁਤ ਹੀ ਨਜ਼ਦੀਕ ਇੱਕ ਦੂਜੇ ਦੇ ਜਿਹੜੇ ਉਹ ਆ ਗਏ ਸੀਗੇ। ਸੋ ਇਸ ਦੇ ਵਿੱਚ ਡੈਲਟਾ ਜਿਹੜੀ 에ਅਰਲਾਈਨ ਤੇ ਜਿਹੜੀ ਅਮਰੀਕਨ 에ਅਰਲਾਈਨ ਦੇ ਜਿਹੜੇ ਦੋਨੋਂ ਜਹਾਜ਼ ਸੀਗੇ। 에ਅਰ ਟ੍ਰੈਫਿਕ ਕੰਟਰੋਲ ਦੀ ਜਿਹੜੀ ਕਮਿਊਨੀਕੇਸ਼ਨ ਆ ਪਾਇਲਟਸ ਦੇ ਨਾਲ, ਉਹ ਇੰਡੀਕੇਟ ਕਰਦੀ ਆ ਵੀ ਜਿਹੜਾ ਪਹਿਲੋਂ ਇੱਕ ਜਹਾਜ਼ ਨੂੰ ਗ੍ਰੀਨ ਲਾਈਟ ਦਿੱਤੀ ਗਈ ਸੀਗੀ, ਅਮਰੀਕਨ ਈਗਲ ਫਲਾਈਟ 5511 ਨੂੰ, ਤੇ ਉਸ ਦੇ ਮਗਰੇ ਹੀ ਜਿਹੜਾ ਇੱਕ ਹੋਰ ਜਹਾਜ਼ ਆ ਉਸ ਨੂੰ ਵੀ ਉੱਥੇ ਨਾਲ ਹੀ ਜਿਹੜੀ ਆ ਹਰੀ ਝੰਡੀ ਇੱਕ ਹਿਸਾਬ ਦੇ ਨਾਲ ਮਿਲ ਗਈ। ਸੋ ਕਹਿੰਦੇ ਵੀ ਬਹੁਤ ਹੀ ਨਜ਼ਦੀਕ ਇਹ ਦੋਨੋਂ ਜਿਹੜੇ ਆ ਪਲੇਨਸ ਆ ਉਹ ਆ ਗਏ ਆ। ਬਾਅਦ ਦੇ ਵਿੱਚ ਇੱਕ ਨੂੰ ਅਬੋਰਟ ਕਰਨਾ ਪਿਆ, ਇੱਕ ਜੈਟ ਲਾਈਨਰ ਨੂੰ ਜਿਹੜੀ ਲੈਂਡਿੰਗ ਆ ਉਸ ਨੂੰ ਰੱਦ ਕਰਨੀ ਪਈ, ਤਾਂ ਜੋ ਜਿਹੜਾ ਸੇਮ ਰਨਵੇ ਦੇ ਉੱਤੇ ਡਿਪਾਰਟਿੰਗ ਪਲੇਨ ਦੇ ਨਾਲ ਉਸ ਦੀ ਕਹਿ ਲਓ
ਵੀ ਇੱਕ ਦੂਜੇ ਦੇ ਵਿੱਚ ਫਸ ਨਾ ਜਾਣ। ਮਿਡ ਏਅਰ ਕੋਲੀਜਨ ਜਿਹੜੀ ਆ ਉਹ ਕਿੰਨੇ ਵੀ ਹੁੰਦੇ ਮਸਾਂ ਹੀ ਜਿਹੜੀ ਉਹ ਬਚੀ ਆ। ਇੱਕ ਡੈਸ਼ ਕੈਮਰੇ ਤੋਂ ਇਹ ਸਾਰਾ ਕੁਛ ਕੈਦ ਜਿਹੜਾ ਆ ਉਹ ਹੋ ਗਿਆ ਸੀਗਾ। ਸੋ FAA ਇਸ ਦੀ ਇਨਵੈਸਟੀਗੇਸ਼ਨ ਹੁਣ ਕਰ ਰਹੀ ਆ। ਬੀਤੇ ਸਮੇਂ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਹਰਜੋਤ ਸਿੰਘ ਜੀ ਬਹੁਤ ਸਾਰੇ ਅਜਿਹੇ ਇੰਸੀਡੈਂਟ ਬਾਲ ਬਚਣ ਵਾਲੇ ਜਿਹੜੇ ਆ ਉਹ ਦੇਖਣ ਨੂੰ ਜਿਹੜੇ ਉਹ ਮਿਲੇ ਆ ਵੀ ਬਾਲ ਜਿਹੜੇ ਬਚੇ। ਇੱਕ ਟਾਈਮ ਦੇ ਉੱਤੇ ਤਾਂ ਇਹ ਜਦੋਂ 에ਅਰਪੋਰਟ ਦੇ ਉੱਤੋਂ ਲੈਂਡ ਜਾਂ ਉਹਨਾਂ ਨੇ ਡਿਪਾਰਚਰ ਕਰਨਾ ਸੀਗਾ, ਉਸ ਦੌਰਾਨ ਆਪਸ ਦੇ ਵਿੱਚ ਇਹਨਾਂ ਦੇ ਪਰ ਜਿਹੜੇ ਆ ਉਹ ਵੀ ਇੱਕ ਵਾਰੀ ਜਿਹੜੇ ਉਹ ਟਕਰਾ ਗਏ ਸੀਗੇ। ਸੋ ਇਹ ਬਾਰ-ਬਾਰ ਜਿਹੜਾ ਹੋ ਰਿਹਾ, ਇਸ ਦੇ ਪਿੱਛੇ ਹੁਣ ਵੱਡੀ ਜਾਂਚ ਜਿਹੜੀ ਉਹ ਕਰਨ ਦੀ ਕਹਿੰਦੇ ਵੀ ਜ਼ਰੂਰਤ ਆ ਵੀ ਇੰਨੀ ਜ਼ਿਆਦਾ ਵਾਰ ਇੰਨੇ ਨੀਅਰ ਮਿਸਿਸ ਜਿਹੜੇ ਆ ਉਹ ਕਿਉਂ ਹੋ ਰਹੇ ਆ, ਜਦ ਕਿ ਇਹ ਵਨ ਆਫ ਦਾ ਸੇਫੈਸਟ ਜਿਹੜੀ ਇੱਕ ਹਿਸਾਬ ਦੇ ਨਾਲ ਟਰਾਂਸਪੋਰਟੇਸ਼ਨ ਮੋਡ ਮੰਨਿਆ ਜਾਂਦਾ ਆ। ਜੀ, ਅਗਲੀ ਖਬਰ ਵੱਲ ਚਲੀਏ ਜੋ ਹੂਸਟਨ ਟੈਕਸਸ ਤੋਂ ਆ ਰਹੀ ਆ। ਟੈਕਸਸ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਰੈਜ਼ੀਡੈਂਟਸ ਆ ਹਜੇ ਵੀ ਜਿਹੜੀ ਗਰਮੀ ਆ ਉਸ ਨੂੰ ਝੱਲ ਰਹੇ ਹੈਗੇ ਆ, ਕਿਉਂਕਿ ਹਰੀਕੇਨ ਬੈਰਲ ਤੋਂ ਬਾਅਦ 2.7 ਮਿਲੀਅਨ ਲੋਕਾਂ ਦੀ ਬਿਜਲੀ ਚੱਲ ਗਈ ਸੀ। ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ, ਐਸੋਸੀਏਟਡ ਪ੍ਰੈਸ ਦੇ ਮੁਤਾਬਕ ਹਜੇ ਵੀ 1.7 ਮਿਲੀਅਨ ਲੋਕ ਜਿਹੜੇ ਆ ਜਿਨ੍ਹਾਂ ਦੇ ਘਰ ਤੇ ਬਿਜ਼ਨੈਸਸ ਆ ਉਹ ਬਿਜਲੀ ਤੋਂ ਬਿਨਾਂ ਹੈਗੇ ਆ। ਪਾਵਰ ਆਊਟੇਜ .us ਦੇ ਮੁਤਾਬਕ ਟੈਕਸਸ ਦੇ ਲੈਫਟੀਨੈਂਟ ਗਵਰਨਰ ਡੈਨ ਪੈਟਰਿਕ ਉਹਨਾਂ ਨੇ ਇਹ ਕਿਹਾ ਆ ਵੀ ਇੱਕ ਸਪੋਰਟਸ ਕੰਪਲੈਕਸ ਦੇ ਵਿੱਚ ਟੈਂਪਰੇਰੀ 250 ਹਸਪਤਾਲ ਤੋਂ ਜਿਹੜੇ ਪੇਸ਼ੈਂਟ ਛੱਡੇ ਜਾ ਰਹੇ ਆ ਉਹਨਾਂ ਨੂੰ ਰੱਖਿਆ ਜਾ ਰਿਹਾ ਹੈ, ਕਿਉਂਕਿ ਉਹ ਘਰਾਂ 'ਚ ਜਾ ਨਹੀਂ ਸਕਦੇ, ਘਰਾਂ ਦੇ ਵਿੱਚ ਬਿਜਲੀ ਹੈ ਨਹੀਂ ਤੇ ਗਰਮੀ ਆ, ਸੋ ਉੱਥੇ ਉਹਨਾਂ ਨੂੰ ਰੱਖਿਆ ਜਾਊਗਾ। ਹਰੀਕੇਨ ਬੈਰਲ ਕੈਟਾਗਰੀ 1 ਹਰੀਕੇਨ ਸੀ, ਜਿਹਦੇ ਨਾਲ USA ਦੇ ਵਿੱਚ 7 ਮੌਤਾਂ ਹੋਈਆਂ, 1 ਲੂਜ਼ੀਆਨਾ 'ਚ ਤੇ 6 ਟੈਕਸਸ ਦੇ ਵਿੱਚ ਤੇ ਘੱਟੋ ਘੱਟ 11 ਕਰੀਬੀਅਨ ਦੇ ਵਿੱਚ। ਫਲੱਡ ਵਾਚ ਵੀ ਕੁਝ ਪਾਰਟਸ ਆਫ ਇਲੀਨਾਇਸ, ਇੰਡੀਆਨਾ, ਮਿਸ਼ੀਗਨ, ਨਿਊਯਾਰਕ, ਵਰਮਾਂਟ, ਨਿਊ ਹੈਮਸ਼ਾਇਰ ਤੇ ਮੇਨ ਦੇ ਵਿੱਚ ਦੱਸਿਆ ਗਿਆ ਸੀ, ਤੇ ਟੋਰਨੇਡੋਜ਼ ਇੰਡੀਆਨਾ ਤੇ ਕੰਟਕੀ ਦੇ ਵਿੱਚ ਜਿਹੜੇ ਦੱਸੇ ਗਏ ਸੀਗੇ। ਕਹਿੰਦੇ ਭਈ ਹੂਸਟਨ ਏਰੀਆ 'ਚ ਬੈਰਲ ਨੇ ਕਾਫੀ ਜ਼ਿਆਦਾ ਜਿਹੜਾ ਆ ਪ੍ਰਾਪਰਟੀ ਦਾ ਨੁਕਸਾਨ ਕੀਤਾ ਹੈਗਾ ਆ। ਜਿਹੜਾ ਟੈਂਪਰੇਚਰ ਆ ਉਹ 90 ਡਿਗਰੀ ਤੋਂ ਉੱਪਰ ਗਿਆ, 32.2 ਸੈਲਸੀਅਸ ਦੇ ਉੱਤੇ। ਹਿਊਮਿਡਿਟੀ ਜਿਹੜੀ ਆ ਉਹਦੇ ਕਰਕੇ ਬਹੁਤ ਜ਼ਿਆਦਾ ਜਿਹੜੀ ਗਰਮੀ ਸੀਗੀ। ਨੈਸ਼ਨਲ ਵੈਦਰ ਸਰਵਿਸ ਨੇ ਇਹ ਕਿਹਾ ਭਈ ਕੰਡੀਸ਼ਨਸ ਕਾਫੀ ਡੇਂਜਰਸ ਆ ਵਿਦਆਊਟ ਪਾਵਰ ਤੇ ਵਿਦਆਊਟ 에ਅਰ ਕੰਡੀਸ਼ਨ। ਜਿਹੜੇ ਜਾਨਵਰ ਆ ਪੈਟਸ ਹੈਗੇ ਆ, ਕਈਆਂ ਨੇ ਕੁੱਤੇ ਬਿੱਲੀਆਂ ਰੱਖੇ ਆ, ਉਹਨਾਂ ਦੇ ਲਈ ਵੀ ਬਹੁਤ ਵੱਡੀ ਜਿਹੜੀ ਇਸ ਟਾਈਮ ਪ੍ਰੋਬਲਮ ਬਣੀ ਹੋਈ ਹੈਗੀ, ਕਿਉਂਕਿ ਗਰਮੀ ਜਿਹੜੀ ਹੈਗੀ ਆ ਤੇ ਉਹਨਾਂ ਨੂੰ ਬਚਾਉਣਾ ਵੀ ਜਿਹੜਾ ਬਹੁਤ ਜ਼ਰੂਰੀ ਹੈਗਾ ਆ। ਗਵਰਨਰ ਜਿਹੜੇ ਗ੍ਰੈਗ ਐਬਟ ਆ ਉਹ ਬਾਹਰ ਗਏ ਹੋਏ ਆ, ਉਹਨਾਂ ਦੀ ਜਗ੍ਹਾ ਦੇ ਉੱਤੇ ਐਕਟਿੰਗ ਗਵਰਨਰ ਪੈਟਰਿਕ ਹੈਗੇ ਆ। ਉਹਨਾਂ ਨੇ ਕਿਹਾ ਜਿਹੜੇ ਨਰਸਿੰਗ ਹੋਮਸ ਆ, ਅਸਿਸਟਡ ਲਿਵਿੰਗ ਸੈਂਟਰਸ ਆ, ਉਹ ਉਹਨਾਂ ਦੀ ਪ੍ਰਾਇੋਰਟੀ ਆ ਵੀ ਉੱਥੇ ਬਿਜਲੀ ਜਲਦੀ ਤੋਂ ਜਲਦੀ ਜਾਵੇ ਜਾਂ ਉੱਥੇ ਜਨਰੇਟਰਸ ਲਾਏ ਜਾਣ। 16 ਦੇ ਕਰੀਬ ਜਿਹੜੇ ਹਸਪਤਾਲ ਆ ਟੈਕਸਸ ਦੇ ਵਿੱਚ, ਉੱਥੇ ਜਨਰੇਟਰਸ ਯੂਜ਼ ਹੋ ਰਹੇ ਆ ਤੇ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਜੋ ਆ ਉਹ ਇਹਦੇ ਵਿੱਚ ਹੈਲਪ ਕਰ ਰਹੀ ਹੈਗੀ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ, ਇਸੇ ਦੇ ਨਾਲ ਹੀ ਆ ਜਿੱਦਾਂ ਵੀ 17 ਲੱਖ ਲੋਕ ਅਜੇ ਵੀ ਬਿਜਲੀ ਤੋਂ ਬਗੈਰ ਆ। ਜਿੱਦਾਂ ਗਰਮੀ ਦੇ ਨਾਲ ਤਾਂ ਉੱਥੇ ਲੋਕਾਂ ਦਾ ਹਾਲ ਜਿਹੜਾ ਉਹ ਮਾੜਾ ਹੋਇਆ ਪਿਆ ਆ ਤੇ ਫਲੱਡ ਦੇ ਕਰਕੇ ਵੀ ਲੋਕ ਬਹੁਤ ਜ਼ਿਆਦਾ ਉੱਥੋਂ ਘਰੋਂ ਬੇਘਰ ਹੋਏ ਪਏ ਆ। ਸੋ ਅਚਨਚੇਤੇ ਦੇਖੋ ਫਲੱਡ ਵਾਰਨਿੰਗ ਤੋਂ ਹੀਟ ਵੇਵ ਦੇ ਵਿੱਚ ਉਹ ਲੋਕਾਂ ਦਾ ਹਾਲਾਤ ਜਿਹੜੇ ਉਹ ਬਦਲ ਗਏ ਆ। ਉਧਰ ਦੱਸੇ ਜਾਈਏ ਕੈਲੀਫੋਰਨੀਆ ਤੇ ਇਸ ਇਲਾਕੇ ਦੇ ਵਿੱਚ ਵੀ ਜਿਹੜੀ ਐਕਸੈਸਿਵ ਹੀਟ ਵਾਰਨਿੰਗਸ ਆ ਉਹ ਲਗਾਤਾਰ ਚੱਲ ਰਹੀਆਂ ਨੇ। ਅਜੇ ਵੀ ਜਿਹੜਾ ਤਾਪਮਾਨ ਆ ਉਹ ਕਾਫੀ ਜ਼ਿਆਦਾ 100+ ਰਹੇਗਾ ਆਉਂਦੇ 5-7 ਦਿਨਾਂ ਦੇ ਲਈ, ਜਿਸ ਦੇ ਨਾਲ ਲੋਕਾਂ ਦੇ ਕੰਮ ਕਰਨ ਦੇ ਵਿੱਚ ਤੇ ਕਾਫੀ ਜ਼ਿਆਦਾ ਜਿਹੜਾ ਉਹ ਅਸਰ ਪੈ ਰਿਹਾ ਆ। ਇੱਕ ਵਾਰੀ ਫੇਰ ਉਹਨਾਂ ਨੇ ਇਹੀ ਹਦਾਇਤਾਂ ਬਾਰ-ਬਾਰ ਦੇ ਰਹੇ ਨੇ ਵੀ ਵੱਧ ਤੋਂ ਵੱਧ ਪਾਣੀ ਪੀਓ, ਛਾਂ ਦੇ ਵਿੱਚ ਰਹਿਣ ਦੀ ਜਿਹੜੀ ਉਹ ਕੋਸ਼ਿਸ਼ ਕਰੋ। ਖੁਸ਼ਕਿਸਮਤੀ ਦੇ ਨਾਲ ਆਪਣੇ ਕੋਈ ਇਦਾਂ ਦੀ ਕੁਦਰਤੀ ਆਫਤ ਇਸ ਟਾਈਮ ਨਹੀਂ ਚੱਲ ਰਹੀ ਜਿਸ ਕਰਕੇ ਬਿਜਲੀ ਵਗੈਰਾ ਗੋਲ, ਜਿੱਦਾਂ ਹਿਊਸਟਨ ਵਾਲੇ ਲੋਕਾਂ ਨੂੰ ਜਿਹੜੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਪਰ ਨਾਲ ਦੇ ਨਾਲ ਜਿਹੜੀਆਂ ਵਾਈਲਡ ਫਾਇਰਸ ਆ ਉਹ ਜ਼ਰੂਰ ਕੈਲੀਫੋਰਨੀਆ ਦੇ ਵਿੱਚ ਕਈ ਥਾਵਾਂ ਦੇ ਉੱਤੇ ਮੱਗ ਰਹੀਆਂ ਨੇ।
ਜੀ ਤੇ ਤੇ ਆਪਾਂ ਬ੍ਰੇਕ ਵੀ ਜੀ ਲੈਣੀ ਆ। ਬ੍ਰੇਕ ਤੋਂ ਪਹਿਲਾਂ ਰਾਜਕਰਮਵੀਰ ਸਿੰਘ ਜੀ ਦੱਸਦੇ ਜਾਈਏ, ਪੰਜਾਬੀ ਰੇਡੀਓ ਯੂਐਸਏ ਤੇ ਪੰਜਾਬੀ ਕਲਚਰ ਸੈਂਟਰ ਜਿਹੜਾ ਫ੍ਰਿਜ਼ਨੋ ਵਾਲਾ ਆਫਿਸ ਆ, ਉੱਥੇ ਆਰਟ ਕੈਂਪ ਲੱਗਿਆ ਹੋਇਆ ਬੱਚਿਆਂ ਦਾ। ਕਾਫੀ ਵੱਡੀ ਗਿਣਤੀ 'ਚ ਉਹ ਕੈਂਪ ਦੇ ਵਿੱਚ ਹਿੱਸਾ ਲੈ ਰਹੇ ਆ। ਤੇ ਅੱਜ ਤੋਂ ਜਿਹੜੀ ਆਰਟ ਦੀ ਐਗਜ਼ੀਬਿਸ਼ਨ ਵੀ ਓਪਨ ਹੈਗੀ ਆ। ਸੁਖਪ੍ਰੀਤ ਸਿੰਘ ਲੁਧਿਆਣੇ ਤੋਂ ਆ, ਬੜੇ ਮਸ਼ਹੂਰ ਆਰਟਿਸਟ ਆ। ਉਹਨਾਂ ਦੀਆਂ ਬੜੀਆਂ ਹੀ ਜਿਹੜੀਆਂ ਵੱਡੀਆਂ ਵੱਡੀਆਂ ਜਿਹੜੀਆਂ ਉਹਨਾਂ ਨੇ ਪੇਂਟਿੰਗਸ ਬਣਾਈਆਂ ਹੋਈਆਂ ਆ ਦਰਬਾਰ ਸਾਹਿਬ ਦੀ, ਬਰਡਸ ਆਈ ਪੁਆਇੰਟ ਆਫ ਵਿਊ ਤੋਂ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀ ਤੁਸੀਂ ਦੇਖੀਆਂ ਹੋਣੀਆਂ। ਸੋ ਉਹਨਾਂ ਨੇ ਪੇਂਟਿੰਗਸ ਵੀ ਉੱਥੇ ਲਾਈਆਂ ਹੋਈਆਂ ਆ। ਸੋ ਜਰੂਰ ਜਿਹੜੇ ਫ੍ਰਿਜ਼ਨੋ ਉਸ ਦੇ ਆਸ-ਪਾਸ ਇਲਾਕੇ ਜਿੰਨੇ ਸਾਡੇ ਸਰੋਤੇ ਸੁਣ ਰਹੇ ਆ, ਉਹ ਪੇਂਟਿੰਗਸ ਦੇਖ ਕੇ ਆਇਓ। ਕੋਈ ਫੀਸ ਵਗੈਰਾ ਨਹੀਂ ਹੈ, ਫ੍ਰੀ ਐਂਟਰੀ ਆ। ਤੇ ਸਾਰੇ ਜਾਣੇ ਐਡਰੈਸ ਇੱਕ ਵਾਰੀ ਦੱਸ ਦਿਓ ਰਾਜਕਰਮਵੀਰ ਸਿੰਘ। ਜੀ ਬਿਲਕੁਲ, ਐਡਰੈਸ ਹੈ 2125 ਨਾਰਥ ਬਾਰਟਨ ਐਵੀਨਿਊ ਫ੍ਰੈਜ਼ਨੋ, 2125 ਨਾਰਥ ਬਾਰਟਨ ਐਵੀਨਿਊ ਦੇ ਉੱਤੇ ਤੁਸੀਂ ਆ ਸਕਦੇ। ਐਗਜ਼ੀਬਿਸ਼ਨ ਓਪਨ ਆ, ਕੱਲ ਸ਼ਾਮ ਦੀ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਤੇ ਵੀਕਐਂਡ ਤੱਕ ਜਿਹੜੀ ਉਹ ਰਹਿਣੀ ਆ, ਕਿਉਂਕਿ ਫਿਰ ਇਹਨਾਂ ਨੇ ਅੱਗੇ ਕੈਂਪ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਚਲੇ ਜਾਣਾ ਆ। ਸੋ ਐਗਜ਼ੀਬਿਸ਼ਨ ਦੇ ਲਈ ਥੋੜ੍ਹੇ ਹੀ ਆਪਣੇ ਕੋਲ 3-4 ਦਿਨ ਹੈਗੇ ਨੇ। ਸੋ ਮੇਕ ਸ਼ੋਰ ਕਰੋ ਵੀ ਤੁਸੀਂ ਆਓ ਤੇ ਆ ਕੇ ਇਹ ਐਗਜ਼ੀਬਿਸ਼ਨ ਜਿਹੜੀ ਉਹ ਦੇਖੋ। ਟਰੱਕਾਂ ਵਾਲਿਆਂ ਦੀ, ਹੱਥੀਂ ਕੰਮ ਕਿਰਤ ਕਰਨ ਵਾਲਿਆਂ ਦੀ, ਸੱਭਿਆਚਾਰ ਦੇ ਨਾਲ ਸੰਬੰਧਿਤ ਜਿਹੜੀਆਂ ਧਾਰਮਿਕ ਸਾਹਿਬਜ਼ਾਦਿਆਂ ਦੀਆਂ ਤੇ ਹੋਰ ਜਿਹੜੀਆਂ ਇਹਨਾਂ ਨੇ ਪੇਂਟਿੰਗਸ ਆ, ਉਸ ਦੀ ਜਿਹੜੀ ਪ੍ਰਦਰਸ਼ਨੀ ਆ, ਕਲਾ ਨੁਮਾਇਸ਼ ਆ, ਉਹ ਜਿਹੜੀ ਚੱਲ ਰਹੀ ਆ। ਸੋ ਐਡਰੈਸ ਆ 2125 ਨਾਰਥ ਬਾਰਟਨ ਐਵੀਨਿਊ ਫ੍ਰੈਜ਼ਨੋ। ਸੋ ਆਓ ਤੇ ਆ ਕੇ ਉਹਨਾਂ ਦੇ ਨਾਲ ਤੁਸੀਂ ਗੱਲ ਵੀ ਕਰ ਸਕਦੇ ਆ ਤੇ ਉਸ ਦੌਰਾਨ ਉਸ ਦੇ ਨਾਲ ਆ ਕੇ ਜਿਹੜੀ ਐਗਜ਼ੀਬਿਸ਼ਨ ਦਾ ਆਨੰਦ ਵੀ ਜਿਹੜਾ ਉਹ ਮਾਣ ਸਕਦੇ ਆ ਤੇ ਨਾਲੇ ਦੇਖ ਸਕਦੇ ਆ ਜੇ ਅਗਲੇ ਸਾਲ ਤੁਸੀਂ ਸੋਚ ਰਹੇ ਆ ਬੱਚਿਆਂ ਨੂੰ ਕੈਂਪ ਦੇ ਵਿੱਚ ਲੈ ਕੇ ਆਉਣ ਦੇ ਲਈ ਵੀ ਕੈਂਪ ਕਿਸ ਤਰੀਕੇ ਦੇ ਨਾਲ ਉੱਥੇ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ 2 ਕਲਾਸਾਂ ਹੁੰਦੀਆਂ ਆ, ਸਵੇਰੇ 10 ਤੋਂ 12 ਤੇ ਬਾਅਦ ਦੇ ਵਿੱਚ 2 ਤੋਂ 4। ਕਈ ਵਾਰੀ ਜੀ ਬੱਚਿਆਂ ਦਾ ਇੰਨਾ ਲੱਗਦਾ ਵੀ ਕੈਂਪ ਦਾ ਟਾਈਮ ਵੀ ਐਕਸਟੈਂਡ ਜਿਹੜਾ ਉਹ ਕਰਨਾ ਜਿਹੜਾ ਉਹ ਪੈਂਦਾ ਆ। ਪੇਂਟਿੰਗਸ ਦੇ ਵਿੱਚ ਰੋਜ਼ ਜਿੰਨਾ ਜਾਂਦੇ ਆ, ਸਮਾਂ ਜਿਹੜਾ ਉਹ ਉੱਤੇ ਵੀ ਜਿਹੜਾ ਉਹ ਕਈ ਵਾਰੀ ਲੱਗ ਜਾਂਦਾ ਆ। ਸੋ ਇੰਜੋਏ ਕਰ ਰਹੇ ਆ ਬੱਚੇ, ਵੀ ਬਹੁਤ ਇੰਜੋਏ ਕਰ ਰਹੇ ਆ ਤੇ ਜਿਹੜੇ ਪੜ੍ਹਾਉਣ ਵਾਲੇ ਸੁਖਪ੍ਰੀਤ ਸਿੰਘ ਆ ਉਹ ਵੀ ਕਹਿ ਰਹੇ ਆ ਵੀ ਪੂਰਾ ਆਨੰਦ ਜਿਹੜਾ ਇਸ ਟਾਈਮ ਆ ਰਿਹਾ ਹੈ। ਸੋ ਉਹਨਾਂ ਦੇ ਨਾਲ ਵੀ ਤੁਹਾਡੀ ਜਿਹੜੀ ਗੱਲਬਾਤ ਆ ਜਲਦ ਜਿਹੜੀ ਉਹ ਆਪਾਂ ਕਰਾਵਾਂਗੇ। ਤੇ ਬਸ ਇੱਦਾਂ ਹੀ ਤੁਸੀਂ ਆ ਕੇ ਜਿਹੜੀ ਹੁਣ ਐਗਜ਼ੀਬਿਸ਼ਨ ਆ ਉਸ ਨੂੰ ਦੇਖਣ ਦੇ ਲਈ ਜ਼ਰੂਰ ਪਹੁੰਚੋ 2125 ਨਾਰਥ ਬਾਰਟਨ ਐਵੀਨਿਊ ਦੇ ਉੱਤੇ। ਤੇ ਹੁਣ ਆਪਾਂ ਇੱਕ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਚ ਆਪਾਂ ਫਿਰ ਮੁੜਦੇ ਹਾਂ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ। ਸੈਨੇਟਰਸ ਇਸ ਟਾਈਮ ਕਹਿੰਦੇ ਵੀ ਇੱਕ ਕੋਸ਼ਿਸ਼ ਕਰ ਰਹੇ ਆ ਵੀ ਜਿਹੜੀ ਸਟਾਕ ਟ੍ਰੇਡਿੰਗ ਆ ਉਹ ਲਾਅ ਮੇਕਰਸ ਨਾ ਕਰ ਸਕਣ, ਉਸ ਦੇ ਉੱਤੇ ਬੈਨ ਲੱਗ ਜਾਵੇ। ਇਹ ਅਕਸਰ ਮੰਨਿਆ ਜਾਂਦਾ ਵੀ ਕਿਉਂਕਿ ਇਹ ਸੱਤਾ ਦੇ ਵਿੱਚ ਹੁੰਦੇ ਆ, ਇਹਨਾਂ ਨੂੰ ਪਤਾ ਹੁੰਦਾ ਹੈ ਵੀ ਅੱਗੇ ਕਿਹੜੀਆਂ ਪਾਲਿਸੀਜ਼ ਆ ਰਹੀਆਂ, ਕੀ ਕੁਝ ਹੋ ਰਿਹਾ, ਜਿਸ ਕਰਕੇ ਇਵੈਂਚੁਅਲੀ ਇਹਨਾਂ ਨੂੰ ਇਨਸਾਈਡਰ ਟ੍ਰੇਡਿੰਗ ਜਿਹੜੀ ਆ ਉਹ ਹੋ ਸਕਦੀ ਹੈ, ਇਨਸਾਈਡਰ ਨੌਲੇਜ ਜਿਹੜੀ ਆ ਉਹ
ਹੋ ਸਕਦੀ ਆ। ਸੋ ਇਸ ਨੌਲੇਜ ਤੋਂ ਕਹਿੰਦੇ ਵੀ ਇਹ ਫਾਇਦਾ ਨਾ ਚੱਕ ਸਕਣ, ਇਸ ਲਈ ਇਹਨਾਂ ਨੂੰ ਪ੍ਰੀਵੈਂਟ ਕਰਨ ਦੇ ਲਈ ਸਟਾਕ ਟ੍ਰੇਡਿੰਗ ਬੈਨ ਦੇ ਬਾਰੇ ਜਿਹੜੀ ਇੱਕ ਬਿੱਲ ਆ ਉਸ ਨੂੰ ਪੁਸ਼ ਕੀਤਾ ਜਾ ਰਿਹਾ ਆ। ਇਸ ਪ੍ਰਪੋਜ਼ਲ ਦੇ ਤਹਿਤ ਲਾਅ ਮੇਕਰਸ ਨੂੰ ਜਿਹੜੇ ਸਟਾਕਸ ਬਾਏ ਕਰਨ ਦੇ ਲਈ ਜਾਂ ਜਿਹੜੀਆਂ ਹੋਰ ਕਵਰਡ ਇਨਵੈਸਟਮੈਂਟਸ ਆ ਉਸ ਦੇ ਉੱਤੇ ਜਿਹੜਾ ਉਹ ਬੈਨ ਲੱਗੇਗਾ। ਘੱਟੋ ਘੱਟ ਤੇ ਨਾਲ 90 ਦਿਨ ਦਾ ਜਿਹੜਾ ਉਹ ਵਕਫਾ ਹੋਊਗਾ ਸਟਾਕਸ ਸੈੱਲ ਕਰਨ ਦੇ ਲਈ ਜਦੋਂ ਵੀ ਕੋਈ ਜੇ ਲੈਜਿਸਲੇਸ਼ਨ ਪਾਸ ਹੋ ਜਾਂਦਾ ਹੈ। ਸੈਨੇਟਰ ਜੌਨ ਓਸੋਫ, ਗੈਰੀ ਪੀਟਰਸ, ਜੋਸ਼ ਹੌਲੀ, ਜੈਫ ਮਾਰਕਲੇ ਇਹ ਨੇ ਜਿਹੜੇ ਆ ਬਾਈਪਾਰਟੀਜ਼ਨ ਤੌਰ ਦੇ ਉੱਤੇ, ਇਹਨਾਂ ਨੇ ਸਾਂਝੇ ਤੌਰ ਦੇ ਉੱਤੇ ਇਹ ਜਿਹੜਾ ਬਿੱਲ ਆ ਪ੍ਰਪੋਜ਼ਲ ਆ ਉਹ ਲਿਆਂਦਾ ਆ। ਇੱਕ ਰਿਪਬਲਿਕਨ ਤੇ 3 ਡੈਮੋਕ੍ਰੇਟਸ ਇਸ ਬਿੱਲ ਨੂੰ ਜਿਹੜਾ ਉਹ ਲੈ ਕੇ ਆ ਰਹੇ ਹੈਗੇ ਆ। ਸੋ 2027 ਤੋਂ ਬਾਅਦ ਦੇ ਵਿੱਚ ਕਹਿੰਦੇ ਆ ਵੀ ਉਹਨਾਂ ਨੂੰ ਡਾਈਵੈਸਟ ਜਿੰਨੀਆਂ ਵੀ ਕਵਰਡ ਇਨਵੈਸਟਮੈਂਟਸ ਆ ਉਸ ਤੋਂ ਉਹਨਾਂ ਨੂੰ ਕਰਨਾ ਪਊਗਾ। ਇਸ ਬਿੱਲ ਦੇ ਤਹਿਤ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਵੀ ਇਸੇ ਹੀ ਕੜੀ ਦੇ ਵਿੱਚ ਸ਼ਾਮਲ ਹੋਣਗੇ। ਕਹਿੰਦੇ ਵੀ ਜੇ ਕੋਈ ਵਾਇਲੇਸ਼ਨ ਕਰਦਾ ਹੈ ਤਾਂ ਉਸ ਦੀਆਂ ਪੈਨਲਟੀਜ਼ ਅਧਿਕਾਰਤ ਤੌਰ ਦੇ ਉੱਤੇ ਉਹਨਾਂ ਦੀ ਮੰਥਲੀ ਸੈਲਰੀ ਦੇ ਹਿਸਾਬ ਦੇ ਨਾਲ ਜਾਂ 10% ਜਿਹੜੀ ਐਸੈਟਸ ਦੀ ਉਹਨਾਂ ਦੀ ਵੈਲਿਊ ਆ ਉਸ ਦੇ ਹਿਸਾਬ ਦੇ ਨਾਲ ਇਹਨਾਂ ਦੇ ਉੱਤੇ ਪੈਨਲਟੀ ਲੱਗ ਸਕਦੀ ਹੈਗੀ ਆ। ਹੋਮਲੈਂਡ ਸਿਕਿਉਰਿਟੀ ਐਂਡ ਜਿਹੜੇ ਗਵਰਨਮੈਂਟਲ ਅਫੇਅਰ ਕਮੇਟੀ ਆ ਉਹਨਾਂ ਦੇ ਵਿੱਚ ਜਿਹੜੇ ਪੀਟਰ ਚੇਅਰਸ ਆ ਉਹ ਕਰਦੇ ਆ, ਉਹ ਕਹਿੰਦੇ ਵੀ ਇਸ ਪ੍ਰਪੋਜ਼ਲ ਨੂੰ ਜੁਲਾਈ 24 ਨੂੰ ਉਸ ਕਮੇਟੀ ਦੇ ਵਿੱਚ ਪੇਸ਼ ਕਰਨਗੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਖਬਰ ਸਾਂਝੀ ਕੀਤੀ ਸੀ, ਨਾਟੋ ਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਕਿਹਾ ਵੀ ਜਿਹੜੀ ਉਹਨਾਂ ਨੇ ਇੰਸ਼ੋਰੈਂਸ ਦਿੱਤੀ ਆ ਨਾਟੋ ਦੇ ਮੈਂਬਰਸ ਨੂੰ ਭਈ ਆਪਾਂ ਪੂਰੇ ਜਿਹੜੇ ਤੁਹਾਡੇ ਨਾਲ ਹੈਗੇ ਆ ਤੇ ਸਾਡਾ ਜਿਹੜਾ ਪੂਰਾ ਜਿਹੜਾ ਅਲਾਇੰਸ ਆ ਇਹ ਬਹੁਤ ਸਟਰੋਂਗ ਹੈਗਾ ਆ। ਤੇ ਉਹਨਾਂ ਨੇ ਯੂਕਰੇਨ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਆ ਵੀ ਅਸੀਂ ਨਵਾਂ 에ਅਰ ਡਿਫੈਂਸ ਜਿਹੜਾ ਆ ਯੂਕਰੇਨ ਨੂੰ ਦੇਣ ਜਾ ਰਹੇ ਹੈਗੇ ਆ। ਬਹੁਤ ਸਾਰੇ ਜਿਹੜੇ ਯੂਰਪੀਅਨ ਲੀਡਰਸ ਆ ਜੋ ਨਾਟੋ ਦੇ ਮੈਂਬਰਸ ਆ ਉਹ 2024 ਦੀ ਯੂਐਸ ਦੀ ਜੋ ਇਲੈਕਸ਼ਨ ਹੋਣੀ ਆ ਉਹਦੇ ਸੰਬੰਧ ਦੇ ਵਿੱਚ ਕਾਫੀ ਚਿੰਤਤ ਹੈਗੇ ਆ ਵੀ ਜੇ ਪ੍ਰੈਜ਼ੀਡੈਂਟ ਬਾਈਡਨ ਹੁਣੀ ਲੂਜ਼ ਕਰ ਜਾਂਦੇ ਆ ਤੇ ਜੇ ਟਰੰਪ ਹੁਣੀ ਆਉਂਦੇ ਆ ਤੇ ਉਹਨਾਂ ਦਾ ਕੀ ਸਟੈਂਡ ਰਹੂਗਾ। ਪਿਛਲੀ ਵਾਰੀ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਨਾਟੋ ਦੇ ਮੈਂਬਰ ਨੂੰ ਕਿਹਾ ਸੀ ਵੀ ਭਾਈ ਤੁਹਾਡਾ ਹਿੱਸਾ ਜਿਹੜਾ ਆ ਉਹ ਜ਼ਿਆਦਾ ਹੋਣਾ ਚਾਹੀਦਾ, ਵੀ ਇਕੱਲਾ ਅਮਰੀਕਾ ਹੀ ਨਹੀਂ ਵੀ ਉਹ ਸਾਰਾ ਕੁਝ ਦਿੱਤਾ ਜਾਵੇ। ਬਹੁਤ ਸਾਰੀਆਂ ਟੈਕ ਕੰਪਨੀਆਂ ਜਿਹੜੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਵੈਪਨਸ ਬਣਾਉਂਦੀਆਂ ਹੈਗੀਆਂ ਆ ਉਹਨਾਂ ਨੇ ਵੀ ਜਿਹੜਾ ਯੂਕਰੇਨ ਨੂੰ ਵੈਪਨਸ ਦੇਣ ਦਾ ਜਿਹੜਾ ਆ ਵਾਅਦਾ ਕੀਤਾ ਹੈਗਾ ਆ। ਇੱਕ ਲੱਕੀ ਪਾਲਮਰ ਕਰਕੇ ਆ ਵਨ ਆਫ ਦਾ ਬਿਜ਼ਨੈਸਸ ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਹੈਡ ਕਰਦਾ ਆ ਤੇ ਉਸਨੇ ਕਿਹਾ ਵੀ ਜਿਹੜੀ ਉਹਦੀ ਕੰਪਨੀ ਐਂਡੋਰੇਲ ਹੈਗੀ ਆ ਉਹ ਆਰਟੀਫਿਸ਼ੀਅਲ ਵੈਪਨਸ ਪੈਂਟਾਗਨ ਨੂੰ ਵੇਚਦੀ ਹੈਗੀ ਆ ਤੇ ਕੁਛ ਜਿਹੜੇ ਆ ਉਹ ਯੂਕਰੇਨ ਨੂੰ ਵੀ ਜਾਂਦੇ ਆ। ਇਸ ਤੋਂ ਬਿਨਾਂ ਦੁਨੀਆ ਦੇ 10 ਹੋਰ ਮੁਲਕ ਜਿੱਥੇ ਇਹ ਜੋ ਜਾਂਦੀ ਹੈਗੀ ਆ ਆਰਟੀਫਿਸ਼ੀਅਲ ਵੈਪਨਸ। ਜੀ, ਅਗਲੀ ਜਿਹੜੀ ਖਬਰ ਉਸ ਉੱਤੇ ਗੱਲ ਕਰਦੇ ਜਾਈਏ ਤਾਂ ਕਹਿੰਦੇ ਡੈਮੋਕ੍ਰੇਟ ਜਿਹੜੇ ਸੈਨੇਟਰਸ ਆ 2 ਸੈਨੇਟਰਸ ਆ ਉਹ ਮੰਗ ਕਰ ਰਹੇ ਆ ਅਟਾਰਨੀ ਜਨਰਲ ਨੂੰ ਵੀ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਕਲੈਰੈਂਸ ਥਾਮਸ ਆ ਉਹਨਾਂ ਨੂੰ ਕ੍ਰਿਮੀਨਲੀ ਇਨਵੈਸਟੀਗੇਟ ਕੀਤਾ ਜਾਵੇ। ਸੈਨੇਟਰ ਸ਼ੈਲਡਨ ਵਾਈਟ ਹਾਊਸ ਤੇ ਰੌਨ ਵਾਈਡਨ ਉਹਨਾਂ ਨੇ ਮੈਰਿਕ ਗਾਰਲੈਂਡ ਨੂੰ ਜਿਹੜੀ ਇਹ ਚਿੱਠੀ ਜਾਂ ਇਹ ਅਪੀਲ ਆ ਉਹ ਕੀਤੀ ਆ। ਕਹਿੰਦੇ ਵੀ ਇੱਕ ਸਪੈਸ਼ਲ ਕੌਂਸਲ ਲਾਇਆ ਜਾਵੇ ਸੁਪਰੀਮ ਕੋਰਟ ਜਸਟਿਸ ਕਲੈਰੈਂਸ ਥਾਮਸ ਆ ਉਹਨਾਂ ਨੂੰ ਇਨਵੈਸਟੀਗੇਟ ਕਰਨ ਦੇ ਲਈ। ਬੀਤੇ ਦਿਨਾਂ ਦੇ ਵਿੱਚ ਕਲੈਰੈਂਸ ਥਾਮਸ ਨੂੰ ਜਿਹੜੇ ਟਰੈਵਲ ਗਿਫਟ ਮਿਲੇ ਸੀਗੇ, ਲਗਜ਼ਰੀ ਕਾਰਸ ਜਿਹੜੀਆਂ ਉਹ ਲੋਨ ਮਿਲੇ ਸੀ ਇੱਕ ਵੈਲਦੀ ਡੋਨਰ ਫਰੈਂਡਸ ਆ ਉਹਨਾਂ ਦੇ ਵੱਲੋਂ, ਉਸ ਤੋਂ ਬਾਅਦ ਦੇ ਵਿੱਚ ਇਹ ਵਿਵਾਦ ਖੜਾ ਹੋਇਆ ਸੀ। ਸ਼ੈਲਡਨ ਵਾਈਟ ਹਾਊਸ ਰੋਡ ਆਈਲੈਂਡ ਤੋਂ ਨੇ ਤੇ ਜੁਡੀਸ਼ਰੀ ਸਬ ਕਮੇਟੀ ਨੂੰ ਇਹ ਚੇਅਰ ਕਰਦੇ ਨੇ ਤੇ ਸੈਨੇਟ ਫਾਈਨੈਂਸ ਕਮੇਟੀ ਦੇ ਜਿਹੜੇ ਚੇਅਰ ਨੇ ਰੌਨ ਵਿੰਡਨ ਇਹ ਓਰੇਗਨ ਤੋਂ। ਇਹਨਾਂ ਨੇ ਜਿਹੜੀ ਚਿੱਠੀ ਆ ਉਹ ਲਿਖ ਕੇ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੂੰ ਘੱਲੀ ਸੀ। ਜਿਹੜੇ ਫੈਡਰਲ ਐਥਿਕਸ ਤੇ ਟੈਕਸ ਲਾਜ਼ ਆ ਕਹਿੰਦੇ ਵੀ ਉਹਨਾਂ ਦੀ ਉਲੰਘਣਾ ਕੀਤੀ ਹੈ ਕਥਿਤ ਤੌਰ ਦੇ ਉੱਤੇ ਜਸਟਿਸ ਕਲੈਰੈਂਸ ਥਾਮਸ ਨੇ, ਜਦ ਉਹਨਾਂ ਨੂੰ ਤਕਰੀਬਨ $3.25 ਲੱਖ ਦੀ ਜਿਹੜੀ ਇਨਕਮ ਆ ਉਹਨਾਂ ਨੇ ਡਿਸਕਲੋਜ਼ ਹੀ ਨਹੀਂ ਕੀਤੀ ਸੀ। ਤੇ ਕਹਿੰਦੇ ਵੀ ਬਾਅਦ ਦੇ ਵਿੱਚ ਅਲੈਜਡਲੀ ਇਹ ਜਿਹੜਾ ਲੋਨ ਉਹਨਾਂ ਨੂੰ ਮਿਲਿਆ ਸੀ ਉਹ ਇੱਕ ਵੈਲਦੀ ਡੋਨਰ ਨੂੰ ਜੋ ਕਿ ਕੰਜ਼ਰਵੇਟਿਵ ਪਾਰਟੀ ਦੇ ਨਾਲ ਜੁੜਿਆ ਨਜ਼ਰ ਆਉਂਦਾ ਆ ਵੀ ਉਸ ਨੂੰ ਉਹਨਾਂ ਨੇ ਉਸ ਲੋਨ ਨੂੰ ਮਾਫ ਜਿਹੜਾ ਉਹ
ਕਰ ਦਿੱਤਾ ਸੀਗਾ। ਸੁਪਰੀਮ ਕੋਰਟ ਦੇ ਵੀ ਆਪਣੇ ਜਿਹੜੇ ਐਥਿਕਸ ਹੈਗੇ ਆ, ਉਸ ਦੇ ਵਿੱਚ ਵੀ ਇਹ ਲਿਖਿਆ ਆ ਜਾਂ ਇਹ ਕਿਹਾ ਜਾਂਦਾ ਆ ਵੀ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਕਿਧਰੋਂ ਵੀ ਕੋਈ ਵੀ ਗਿਫਟ ਮਿਲਦਾ ਤੇ ਉਸ ਦੇ ਬਾਰੇ ਦੱਸਣਾ ਹੋਊਗਾ। ਪਰ ਕਲੈਰੈਂਸ ਥਾਮਸ ਹੁਣਾਂ ਨੇ ਕਈ ਸਾਲਾਂ ਤੱਕ ਇਸ ਗੱਲ ਨੂੰ ਜਿਹੜਾ ਉਹ ਦੱਬੀ ਰੱਖਿਆ ਸੀ ਤੇ ਕਹਿੰਦੇ 1999 ਤੋਂ ਵੀ ਤੱਕ ਜਿਹੜੇ ਪਿੱਛੇ ਗਏ ਨੇ ਤੇ ਉਦੋਂ ਵੀ ਇਹਨਾਂ ਨੂੰ ਜਿਹੜੇ ਗਿਫਟ ਵਗੈਰਾ ਆ ਉਹ ਮਿਲਦੇ ਰਹੇ ਹੈਗੇ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਜਿਹੜੇ ਅਟਰਨੀ ਨੇ ਐਲੀਅਟ ਐਸ ਬਰਕ ਕਲੈਰੈਂਸ ਥਾਮਸ ਦੇ ਲਈ, ਜਸਟਿਸ ਥਾਮਸ ਦੇ ਲਈ, ਉਹਨਾਂ ਨੇ ਇਸ ਦੇ ਉੱਤੇ ਅਜੇ ਕੋਈ ਟਿੱਪਣੀ ਤਾਂ ਜਿਹੜੀ ਉਹ ਨਹੀਂ ਜਿਹੜੀ ਉਹ ਕੀਤੀ, ਪਰ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਇਹਨਾਂ ਨੇ ਲੈਟਰ ਲਿਖੀ ਹੈ ਫਾਈਨੈਂਸ ਕਮੇਟੀ ਨੂੰ ਵੀ ਜਿਹੜੀਆਂ ਪੇਮੈਂਟਸ ਕੀਤੀਆਂ ਆ ਉਹ ਕਹਿੰਦੇ ਵੀ ਆਪਣੀ ਉਹ ਐਗਰੀਮੈਂਟ ਤੇ ਟਰਮ ਦੇ ਹਿਸਾਬ ਦੇ ਨਾਲ ਉਹਨਾਂ ਨੇ ਜਿਹੜਾ ਲੋਨ ਲਿਆ ਸੀ ਉਹ ਵਾਪਸ ਲਾਉਂਦੇ ਰਹੇ ਆ। ਸੋ ਇਹ ਹੁਣ ਵਿਵਾਦ ਇੱਕ ਵਾਰੀ ਫੇਰ ਨਵਾਂ ਭਖਿਆ ਆ। ਸੋ ਇਹ ਦੇਖਣਾ ਹੋਊਗਾ ਵੀ ਕੀ ਮੈਰਿਕ ਗਾਰਲੈਂਡ ਆਪਣੀ ਕਾਰਜਕਾਲ ਦੇ ਅਖੀਰਲੇ ਦਿਨਾਂ ਦੇ ਵਿੱਚ ਜਸਟਿਸ ਕਲੈਰੈਂਸ ਥਾਮਸ ਦੇ ਉੱਤੇ ਕੋਈ ਸਪੈਸ਼ਲ ਕਾਉਂਸਲ ਲਾਉਂਦੇ ਆ ਜਾਂ ਨਹੀਂ। ਅਗਲੀ ਖਬਰ ਵੱਲ ਚਲੀਏ। CNN ਰਿਪੋਰਟ ਕਰ ਰਿਹਾ ਵੀ ਇੱਕ ਕਾਲੇ ਮੂਲ ਦੇ ਬੰਦੇ ਨੇ ਜਦੋਂ ਆਪਣਾ ਨਾਂ ਚੇਂਜ ਕਰਕੇ ਰੈਜ਼ੂਮੇ ਦੇ ਉੱਤੇ ਜੌਬ ਲਈ ਅਪਲਾਈ ਕੀਤਾ ਤੇ ਉਸ ਨੂੰ ਹਾਇਰ ਕਰ ਲਿਆ ਗਿਆ। ਪਹਿਲਾਂ ਉਸਨੇ ਡਵਾਈਟ ਜੈਕਸਨ, ਜੋ ਉਸਦਾ ਐਕਚੁਅਲ ਨਾਮ ਹੈਗਾ ਆ, ਸ਼ਨੋਲਾ ਹੋਟਲ ਫਲੋਰੀਡਾ ਦੇ ਵਿੱਚ ਆ, ਉੱਥੇ ਜੌਬ ਲਈ ਅਪਲਾਈ ਕੀਤਾ ਤੇ ਉਸ ਨੂੰ ਨਹੀਂ ਰੱਖਿਆ ਗਿਆ। ਬਾਅਦ ਦੇ ਵਿੱਚ ਉਸਨੇ ਆਪਣਾ ਨਾਮ ਜੌਨ ਜੈਬਰੋਸਕੀ ਕਰਕੇ ਜਦੋਂ ਰੈਜ਼ੂਮੇ ਅਪਲਾਈ ਕੀਤਾ ਤੇ ਉਸ ਨੂੰ ਜਿਹੜੀ ਜੌਬ ਫਿਰ ਆਫਰ ਕਰ ਦਿੱਤੀ ਗਈ ਤੇ ਉਸਨੇ ਜਿਹੜਾ ਆ ਲਾਸੂਟ ਫਾਈਲ ਕੀਤਾ ਹੈਗਾ ਆ। ਤੇ ਕਹਿੰਦੇ ਵੀ ਜਨਵਰੀ ਤੇ ਅਪ੍ਰੈਲ 2024 ਦੇ ਵਿਚਾਲੇ 27 ਸਾਲਾਂ ਦਾ ਜਿਹੜਾ ਡਵਾਈਟ ਜੈਕਸਨ ਆ, ਕਾਲੇ ਮੂਲ ਦਾ, ਇਸ ਨੇ ਕਈ ਪੋਜੀਸ਼ਨਾਂ ਦੇ ਉੱਤੇ ਸਿਨੋਲਾ ਹੋਟਲ ਜੋ ਡਾਊਨਟਾਊਨ ਡਿਟਰੋਇਟ ਦੇ ਵਿੱਚ ਆ, ਮਿਸ਼ੀਗਨ ਦੇ ਵਿੱਚ, ਉੱਥੇ ਐਜ਼ ਅ ਰਿਸੈਪਸ਼ਨ ਜਾਂ ਹੋਰ ਜੌਬਸ ਲਈ ਅਪਲਾਈ ਕੀਤਾ ਤੇ ਉਹਨੂੰ ਸੱਦਿਆ ਹੀ ਨਹੀਂ ਗਿਆ। ਤੇ ਜਦੋਂ ਨਾਮ ਚੇਂਜ ਕਰਕੇ ਕੀਤਾ ਤੇ ਉਸ ਨੂੰ ਜਿਹੜਾ ਸੱਦ ਲਿਆ ਗਿਆ। ਉਸ ਤੋਂ ਬਾਅਦ ਉਸਨੇ ਜਿਹੜਾ ਆ ਇਹ ਲਾਸੂਟ ਫਾਈਲ ਕੀਤਾ ਹੈਗਾ। ਕਹਿੰਦੇ ਵੀ ਇਹ ਬਹੁਤ ਵਾਰ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਹੈਗੀਆਂ, ਹਜੇ ਵੀ ਅੱਜ ਦੀ ਡੇਟ ਦੇ ਵਿੱਚ ਅਮਰੀਕਾ ਦੇ ਵਿੱਚ ਤੁਸੀਂ ਅੰਦਾਜ਼ਾ ਲਾ ਲਓ ਤੇ ਇਹ ਸਭ ਕੁਝ ਵਾਪਰਿਆ ਹੈਗਾ। ਨੈਸ਼ਨਲ ਬਿਊਰੋ ਆਫ ਇਕਨੋਮਿਕ ਰਿਸਰਚ ਨੇ ਇਹ ਕਿਹਾ ਵੀ ਨੇਮ ਬਾਇਸ ਜੋ ਆ ਇਹ ਹਾਇਰਿੰਗ ਪ੍ਰੋਸੈਸ ਦੇ ਵਿੱਚ ਹੁੰਦਾ ਹੈਗਾ ਆ। ਉਹਨਾਂ ਨੇ ਕਿਹਾ ਵੀ ਰਿਸਰਚਰਸ ਨੇ 108 ਦੇ ਕਰੀਬ ਯੂਐਸ ਦੇ ਜਿਹੜੇ EMPLOYERS ਆ ਉਹਨਾਂ ਨੂੰ ਐਨਲਾਈਜ਼ ਕੀਤਾ ਰੇਸ ਜੈਂਡਰ ਬੇਸ ਦੇ ਉੱਤੇ ਤੇ ਉਹਨਾਂ ਨੇ ਦੇਖਿਆ ਵੀ ਜਿਹੜੇ ਕਾਲੇ ਮੂਲ ਦੇ ਬੰਦੇ ਤੇ ਜਿਹੜੀਆਂ ਲੇਡੀਜ਼ ਆ ਉਹਨਾਂ ਨੂੰ ਘੱਟ ਜਿਹੜੀਆਂ ਕਾਲ ਬੈਕਸ ਆਈਆਂ ਜਦੋਂ ਉਹਨਾਂ ਨੇ ਆਪਣੇ ਰੈਜ਼ੂਮੇ ਜਿਹੜੇ ਆ ਇਹਨਾਂ ਕੰਪਨੀਆਂ ਨੂੰ ਭੇਜੇ। ਜੀ, ਇੱਕ ਛੋਟੀ ਜਿਹੀ ਹੋਰ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਕਿੱਦਾਂ ਇੱਕ ਭਾਰਤੀ ਵਿਦਿਆਰਥੀ ਨੇ ਇੱਕ ਬਹੁਤ ਵੱਡੀ ਯੂਨੀਵਰਸਿਟੀ ਨੂੰ ਧੋਖਾ ਦਿੱਤਾ, ਫਿਰ ਉਸ ਤੋਂ ਬਾਅਦ ਉਸ ਮਾਮਲੇ ਦੇ ਵਿੱਚ ਕੀ ਬਣਿਆ, ਉਹਦੇ ਬਾਰੇ ਜਿਹੜੀ ਉਹ ਆਪਾਂ ਗੱਲ ਜਿਹੜੀ ਉਹ ਖਬਰ ਸ਼ੇਅਰ ਕਰਦੇ ਹਾਂ। ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਸੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਪੂਟਨ ਦੇ ਨਾਲ ਹੁਣ ਮੋਦੀ ਹੁਣਾਂ ਨੇ ਜੱਫੀ ਪਾਈ ਆ। ਉਹ ਅਮਰੀਕਾ ਵਾਲਿਆਂ ਨੇ ਆਲਰੇਡੀ ਉਹਦਾ ਨੋਟਿਸ ਲੈ ਰਿਹਾ ਤੇ ਯੂਐਸ ਦੀ ਸਟੇਟ ਡਿਪਾਰਟਮੈਂਟ ਨੇ ਇਹ ਕਿਹਾ ਆ ਵੀ ਸਾਡੇ ਲਈ ਬਹੁਤ ਵੱਡਾ ਕੰਸਰਨ ਆ ਵੀ ਜਿਹੜਾ ਨਵੀਂ ਦਿੱਲੀ ਤੇ ਇੰਡੀਆ ਦੇ ਰਿਲੇਸ਼ਨਸ਼ਿਪ ਜਿਹੜੇ ਆ, ਨਵੀਂ ਦਿੱਲੀ ਇੰਡੀਆ ਦੇ ਰਿਲੇਸ਼ਨਸ਼ਿਪ ਰਸ਼ੀਆ ਦੇ ਨਾਲ ਇੰਨੀ ਤੇਜ਼ੀ ਦੇ ਨਾਲ ਵੱਧ ਰਹੇ ਹੈਗੇ ਆ। ਉਸ ਟਾਈਮ ਦੇ ਉੱਤੇ ਜਿਸ ਟਾਈਮ ਯੂਕਰੇਨ ਦੇ ਵਿੱਚ ਹਸਪਤਾਲਾਂ ਤੇ ਮਿਜ਼ਾਈਲਸ ਦੇ ਨਾਲ ਹਮਲੇ ਕਰਕੇ 40 ਤੋਂ ਵੱਧ ਬੱਚਿਆਂ ਨੂੰ ਉੱਥੇ ਦਾ ਜਿਹੜਾ ਡਿਕਟੇਟਰ ਆ ਪੂਟਨ ਉਸਨੇ ਮਾਰਿਆ ਹੋਵੇ ਤੇ ਮੋਦੀ ਹੁਣੀ ਜਾ ਕੇ ਉਹਨਾਂ ਨੂੰ ਜੱਫੀਆਂ ਪਾਉਣ, ਸੋ ਉਹਦੇ ਲਈ ਯੂਕਰੇਨ ਦੇ ਪ੍ਰਾਈਮ ਮਿਨਿਸਟਰ ਨੇ ਵੀ ਬਹੁਤ ਦੁੱਖ ਮਹਿਸੂਸ ਕੀਤਾ ਆ ਤੇ ਅਮਰੀਕਾ ਵਾਲੇ ਵੀ ਇਹ ਤੋਂ ਜਿਹੜੇ ਆ ਬਹੁਤ ਔਖੇ ਹੈਗੇ ਆ। ਤੇ ਕਹਿੰਦੇ ਪਈ ਸੈਂਕਸ਼ਨਸ ਆਲਰੇਡੀ ਰਸ਼ੀਆ ਦੇ ਆਇਲ ਦੇ ਉੱਤੇ ਲੱਗੀਆਂ ਹੋਈਆਂ ਹੈਗੀਆਂ, ਰਸ਼ੀਆ ਦੇ ਤੇਲ ਦੇ ਉੱਤੇ, ਤੇ ਮੋਦੀ ਹੁਣੀ ਉਹਨਾਂ ਤੋਂ ਪਿਛਲੇ 2 ਸਾਲਾਂ ਤੋਂ ਜਿਹੜਾ ਤੇਲ ਆ ਉਹ
ਖਰੀਦ ਰਹੇ ਹੈਗੇ ਆ। ਸੋ ਵੈਸਟ ਇਸ ਨੂੰ ਕਿਸ ਤਰ੍ਹਾਂ ਦੇਖੂਗਾ ਐਨ ਐਗਜ਼ੈਕਟਲੀ ਉਸ ਟਾਈਮ ਦੇ ਉੱਤੇ, ਜਿਸ ਟਾਈਮ ਦੇ ਉੱਤੇ ਨਾਟੋ ਇੰਨੀ ਸਟਰੋਂਗ ਆ, ਨਾਟੋ ਦੀ ਵਾਸ਼ਿੰਗਟਨ ਦੇ ਵਿੱਚ ਜਿਹੜੀ ਆ ਮੀਟਿੰਗ ਚੱਲ ਰਹੀ ਹੈਗੀ ਆ ਵੱਖ-ਵੱਖ ਲੀਡਰਾਂ ਦੀ, ਤੇ ਇੰਡੀਆ ਵਾਲੇ ਜਾ ਕੇ ਜਿਹੜੇ ਆ ਰਸ਼ੀਆ ਦੇ ਨਾਲ ਦੋਸਤੀ ਪਾ ਰਹੇ ਹੈਗੇ। ਜੀ ਬਿਲਕੁਲ। ਸੋ ਦੇਖੋ ਕੀ ਹੁੰਦਾ ਆ। ਮੋਦੀ ਨੂੰ ਉਹਨਾਂ ਨੇ ਜਿਹੜਾ ਕੱਲ ਹਾਰ ਜਿਹਾ ਵੀ ਪਾਉਂਦਾ ਸੀਗਾ, ਉੱਥੇ ਦਾ ਸਿਵਿਲੀਅਨ ਦਾ ਅਵਾਰਡ ਵੀ ਜਿਹੜਾ ਮੋਦੀ ਨੂੰ ਉਹਨਾਂ ਨੇ ਦਿੱਤਾ, ਉਹ ਇਸੇ ਖਾਤਰ ਹੀ ਵੀ ਯੂਕਰੇਨ ਦੇ ਵਿੱਚ ਜੋ ਲੜਾਈ ਚੱਲ ਰਹੀ ਆ ਉਸ ਦਰਮਿਆਨ ਇੰਡੀਆ ਜਿਹੜਾ ਉਹਨਾਂ ਤੋਂ ਤੇਲ ਜਿਹੜਾ ਉਹ ਖਰੀਦਦਾ ਲਗਾਤਾਰ ਜਿਹੜਾ ਹੋ ਰਿਹਾ ਆ। ਤੇ ਉਹ ਕਹਿੰਦੇ ਵੀ ਹਾਂ, ਸਾਡੀ ਲੜਾਈ ਦੇ ਵਿੱਚ ਬਸ ਇੱਦਾਂ ਹੀ ਤੁਸੀਂ ਮਦਦ ਜਿਹੜੀ ਉਹ ਕਰਦੇ ਜਿਹੜੀ ਉਹ ਜਾਓ। ਰੀਸੈਂਟਲੀ ਯਾਦ ਹੋਣਾ, ਪਤਾ ਨਹੀਂ ਵੀ ਭਾਜਪਾ ਵਾਲਿਆਂ ਨੇ ਇਲੈਕਸ਼ਨਾਂ ਦੇ ਵਿੱਚ ਇੱਕ ਵੀਡੀਓ ਜਾਰੀ ਕੀਤੀ ਸੀ, ਮੋਦੀ ਨੇ ਜੰਗ ਰੁਕਵਾਤੀ ਤੇ ਉਹਦਾ ਬਹੁਤ ਜ਼ਿਆਦਾ ਜਿਹੜਾ ਉਹ ਮਜ਼ਾਕ ਬਣਿਆ ਸੀਗਾ। ਤੇ ਹੁਣ ਜੰਗ ਦੇ ਦੌਰਾਨ ਤਾਂ ਉੱਥੇ ਗਿਆ ਆ, ਰੁਕਵਾਉਣਾ ਤਾਂ ਉਹਨੇ ਕੀ ਸੀਗਾ, ਬਲਕਿ ਉਸੇ ਦਰਮਿਆਨ ਹੀ ਬੱਚਿਆਂ ਦੀਆਂ ਜਿਹੜੀਆਂ ਜਾਨਾਂ ਆ ਉਹ ਜਾ ਰਹੀਆਂ ਨੇ। ਅਗਲੀ ਜਿਹੜੀ ਗੱਲ ਕਰੀਏ, ਇੱਕ ਆਰੀਅਨ ਆਨੰਦ ਨਾਂ ਦਾ ਇੰਡੀਆ ਦਾ ਇੱਕ ਮੁੰਡਾ, ਇੱਕ ਵਿਦਿਆਰਥੀ ਜਿਸ ਨੇ ਇੱਥੇ ਲੀ ਹਾਈ ਯੂਨੀਵਰਸਿਟੀ ਆ ਉਸ ਨੂੰ ਚੰਗਾ ਭੰਬਲ ਭੂਸੇ ਦੇ ਵਿੱਚ ਪਾਇਆ। 19 ਸਾਲਾਂ ਦਾ ਇਹ ਸਾਬਕਾ ਸਟੂਡੈਂਟ ਜਿਹੜੀ ਲੀ ਹਾਈ ਯੂਨੀਵਰਸਿਟੀ ਦੇ ਵਿੱਚ, ਉਸ ਨੂੰ ਹੁਣ ਕਹਿੰਦੇ ਗ੍ਰਿਫਤਾਰ ਕਰਕੇ ਇਵੈਂਚੁਅਲੀ ਅਕੈਡਮਿਕ ਫਰਾਡ ਕੇਸ ਦੇ ਵਿੱਚ ਡਿਪੋਰਟ ਕਰ ਦਿੱਤਾ ਗਿਆ। ਕਹਿੰਦੇ ਵੀ ਇਹਨੇ ਇੰਨੀ ਜ਼ਿਆਦਾ ਧਾਂਦਲੀ ਜਿਹੜੀ ਆ ਉਹ ਯੂਨੀਵਰਸਿਟੀ ਦੇ ਨਾਲ ਕੀਤੀ, ਉਹਨੇ ਫੋਰਜਰੀ ਕਮਿਟ ਕੀਤੀ, ਨਕਲੀ ਡਾਕੂਮੈਂਟ ਬਣਾਏ, ਇੱਥੋਂ ਤੱਕ ਕਿ ਉਹ ਪੂਰੀ ਸਕਾਲਰਸ਼ਿਪ ਲੈ ਗਿਆ। 10 ਜਾਂ 20 ਸਾਲ ਤੱਕ ਦੀ ਇਸ ਨੂੰ ਸਜ਼ਾ ਹੋਣੀ ਸੀ ਜੇ ਅਕੈਡਮਿਕ ਫਰਾਡ ਕੇਸ ਦੇ ਵਿੱਚ, ਪਰ ਇਸ ਨੇ ਇੱਕ ਪਲੀ ਐਗਰੀਮੈਂਟ ਬਣਾ ਕੇ ਕਿਹਾ ਵੀ ਨਹੀਂ, ਮੈਂ ਬੱਚਾ ਹੀ ਆ, ਮੈਨੂੰ ਜੇਲ੍ਹ ਟਾਈਮ ਨਾ ਮਿਲੇ, ਪਰ ਮੈਨੂੰ ਜਿਹੜਾ ਸਕੂਲ 'ਚ ਉਹਨਾਂ ਨੂੰ ਕੱਢ ਕੇ ਤੇ ਉਸ ਨੂੰ ਇੰਡੀਆ ਨੂੰ ਜਿਹੜਾ ਉਹ ਡਿਪੋਰਟ ਕਰ ਦਿੱਤਾ ਆ। ਕਹਿੰਦੇ ਵੀ ਉਹ ਆਪ ਦੱਸਦਾ ਹੈ ਆਪਣੇ ਮੂੰਹੋਂ, ਨੇ ਜਿਹੜੇ ਰੈਡਿਟ ਦੇ ਕਮੈਂਟਸ ਦੇ ਵਿੱਚ ਇੱਕ ਜਿਹੜੇ ਥ੍ਰੈਡ ਦੇ ਵਿੱਚ ਆਪਣੀ ਸਾਰੀ ਜਿਹੜੀ ਵਿਖਿਆਨ ਆ ਉਹ ਬਿਆਨ ਕੀਤਾ ਆ। ਉਹ ਕਹਿੰਦੇ ਵੀ ਉਹ ਮੰਨਦਾ ਹੈ, ਕਹਿੰਦਾ ਮੈਂ ਸ਼ੁਰੂ ਤੋਂ ਹੀ ਕੋਈ ਜ਼ਿਆਦਾ ਹੁਸ਼ਿਆਰ ਨਹੀਂ ਸੀਗਾ, ਪਰ ਚੰਗੀ ਗ੍ਰੈਜੂਏਸ਼ਨ ਦੇ ਲਈ ਚੰਗੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣ ਖਾਤਰ ਉਹਨੇ ਉੱਥੋਂ ਹੀ ਨਕਲੀ ਡਾਕੂਮੈਂਟ ਬਣਾਉਣੇ, ਨਕਲੀ ਨੰਬਰ ਬਣਾਉਣੇ ਜਿਹੜੇ ਆ ਉਹ ਸ਼ੁਰੂ ਕਰ ਦਿੱਤੇ। ਕਹਿੰਦੇ ਹੁਣ ਜਦੋਂ ਐਡਮਿਸ਼ਨ ਦੇ ਮੌਕੇ ਲੋੜ ਪਈ ਐਸੇ ਲਿਖਣ ਦੇ ਲਈ, ਕਹਿੰਦਾ ਆਪ ਤਾਂ ਇੰਨਾ ਜ਼ਿਆਦਾ ਹੁਸ਼ਿਆਰ ਨਹੀਂ ਸੀ, ਸੋ ਉਹਨੇ ਚੈਟ GPT ਦਾ ਸਹਾਰਾ ਲੈ ਕੇ ਐਸੇ ਜਿਹੜੇ ਉਹ ਲਿਖੇ, ਸਕੂਲਾਂ ਦੇ ਵਿੱਚ ਅਪਲਾਈ ਕੀਤਾ ਜਿੱਥੇ ਜਿੱਥੇ ਇਸ ਨੂੰ ਫੁੱਲ ਸਕਾਲਰਸ਼ਿਪ ਮਿਲ ਸਕਦੀ ਸੀ। ਸੋ ਕਹਿੰਦੇ ਵੀ ਲੀ ਹਾਈ ਦੀ ਜਿਹੜੀ ਸਕਾਲਰਸ਼ਿਪ ਦੇ ਵਿੱਚ ਇਸ ਨੂੰ $5000 ਪਰ ਸਾਲ ਜਿਹੜਾ ਉਹ ਮਿਲਣ ਲੱਗਾ। ਇਸ ਦੇ ਨਾਲ ਸਕੂਲ ਇਹ ਵੀ ਮੰਨ ਗਿਆ ਵੀ ਅਸੀਂ ਤੇਰੇ ਖਾਣ ਪੀਣ ਦਾ ਖਰਚਾ ਵੀ ਜਿਹੜਾ ਉਹ ਚੱਕਾਂਗੇ। ਸੋ ਲੀ ਹਾਈ ਦੇ ਵਿੱਚ ਇਹ ਜਿਹੜੀ ਚੀਜ਼ ਵਾਪਰੀ, ਕਹਿੰਦੇ ਵੀ ਟਵਿਸਟ ਜੋ ਹੋਣਾ ਚਾਹੀਦਾ ਸੀ ਉਦਾਂ ਹੀ ਹੋਇਆ, ਕਿਉਂਕਿ ਆਪ ਹੁਸ਼ਿਆਰ ਨਹੀਂ ਸੀਗਾ। ਸੋ ਸਕੂਲ ਦੇ ਵਿੱਚ ਉਹ ਪਿੱਛੇ ਲੈਕ ਕਰਦਾ ਰਿਹਾ, ਫਿਰ ਇਧਰੋਂ ਉਧਰੋਂ ਨਕਲ ਮਾਰ ਕੇ ਪਾਸ ਹੋਣ ਦੀਆਂ ਉਹਨੇ ਕੋਸ਼ਿਸ਼ਾਂ ਕੀਤੀਆਂ, ਪੇਪਰ ਪੂਪਰ ਜਿਹੜੇ ਉਹ ਚੋਰੀ ਪਲੈਜਰਾਈਜ਼ ਕਰਕੇ ਜਿਹੜੇ ਉਹ ਲਿਖੇ, ਫਿਰ ਉਸ ਦੇ ਬਾਰੇ ਜਿਹੜਾ ਉਹ ਉਸ ਨੂੰ ਪਤਾ ਲੱਗ ਗਿਆ ਤੇ ਇਵੈਂਚੁਅਲੀ ਜਿਹੜਾ ਆਨੰਦ ਆ, ਆਰੀਅਨ ਆਨੰਦ ਆ, ਇਸ ਨੂੰ ਅਰੈਸਟ ਕਰਕੇ ਜਿਹੜਾ ਆ ਉਹਨਾਂ ਨੇ ਜਿਹੜਾ ਆ ਉਸ ਨੂੰ ਡਿਪੋਰਟ ਕਰ ਦਿੱਤਾ। ਸੋ ਕਹਿੰਦੇ ਵੀ ਜਿਸ ਢੰਗ ਦੇ ਨਾਲ ਇਹਨੇ ਨਿਆਣਾ ਹੁੰਦੇ ਹੋਏ ਇਸਨੇ ਇੰਨੀ ਜਿਹੜੀ ਧਾਂਦਲੀ ਜਿਹੜੀ ਉਹ ਕੀਤੀ, ਆਪਣਾ ਇਹਨੇ ਫੇਕ ਡੋਮੇਨ ਰਜਿਸਟਰ ਕਰਕੇ ਇੱਥੋਂ ਤੱਕ ਕਿ ਆਪਣੇ ਪਿਓ ਦਾ ਮਰੇ ਦਾ ਨਕਲੀ ਸਰਟੀਫਿਕੇਟ ਜਿਹੜਾ ਉਹਨੇ ਉਹ ਬਣਾਇਆ। ਕਹਿੰਦੇ ਵੀ ਤੁਸੀਂ ਪੁੱਛ ਨਹੀਂ ਸਕਦੇ, ਵੀ ਸੋਚ ਨਹੀਂ ਸਕਦੇ ਵੀ ਇਹਨੇ ਕੀ ਕੁਛ ਜਿਹੜਾ ਉਹ ਨਹੀਂ ਕੀਤਾ ਤਾਂ ਜੋ ਇੱਕ ਵਧੀਆ ਯੂਨੀਵਰਸਿਟੀ ਦੇ ਵਿੱਚ ਫ੍ਰੀ 'ਚ ਜਿਹੜਾ ਉਹ ਪੜ੍ਹ ਸਕੇ। ਪਰ ਇਵੈਂਚੁਅਲੀ ਜਿਹੜਾ ਆ ਉਹ ਆਪ ਇਸ ਦੇ ਵਿੱਚ ਫਸ ਗਿਆ ਕਿਉਂਕਿ ਖੁਦ ਹੁਸ਼ਿਆਰ ਨਹੀਂ ਸੀਗਾ। ਤੇ ਕਹਿੰਦੇ ਵੀ ਹੁਣ ਇਹ ਇੱਕ ਲੈਸਨ ਆ ਕੱਲੀ ਯੂਨੀਵਰਸਿਟੀ ਦੇ ਲਈ ਹੀ ਨਹੀਂ, ਬਲਕਿ ਸਾਰੇ ਹੀ ਸਕੂਲਸ ਦੇ ਲਈ, ਸਾਰੇ ਪਾਸੇ ਵੀ ਇਦਾਂ ਦੇ ਆਰੀਅਨ ਆਨੰਦ ਹੋ ਸਕਦਾ ਵੀ ਤੁਹਾਡੀ ਯੂਨੀਵਰਸਿਟੀਆਂ ਦੇ ਵਿੱਚ ਆਲਰੇਡੀ ਹੋਣ ਜਾਂ ਤੁਹਾਡੀ ਯੂਨੀਵਰਸਿਟੀ ਦੇ ਵਿੱਚ ਸਕੂਲ 'ਚ ਇਦਾਂ ਐਡਮਿਸ਼ਨ ਲੈਣ ਦੀ ਕੋਸ਼ਿਸ਼ ਕਰ ਰਹੇ ਹੋਣ। ਸੋ ਇਹ ਕਾਫੀ ਚਿੰਤਾਜਨਕ ਅਕੈਡਮਿਕ ਤੌਰ ਦੇ ਉੱਤੇ ਇੱਕ ਨਵਾਂ ਜਿਹੜਾ ਕੇਸ ਆ ਉਹ ਸਾਹਮਣੇ ਆਇਆ ਆ, ਜਿਸ ਵਿੱਚ ਆਰੀਅਨ ਆਨੰਦ ਜਿਸ ਨੇ ਆਪਣਾ ਪਿਓ ਵੀ ਮਾਰ ਕੇ ਇੱਕ ਹਿਸਾਬ ਦੇ ਨਾਲ ਨਕਲੀ ਤੌਰ ਦੇ ਉੱਤੇ
ਨਕਲੀ ਮਾਰਕਸ, ਨਕਲੀ ਜਿਹੜੀਆਂ ਆ ਉਹ ਨੰਬਰਸ ਵਾਲੇ ਜਿਹੜੇ ਸ਼ੀਟਸ ਆ ਉਹ ਬਣਾ ਕੇ, ਨਕਲੀ ਸਰਟੀਫਿਕੇਟ ਬਣਾ ਕੇ ਐਡਮਿਸ਼ਨ ਲਿਆ, ਸਕਾਲਰਸ਼ਿਪ ਲਈ, ਪਰ ਇਵੈਂਚੁਅਲੀ ਜਿਹੜਾ ਉਹ ਗ੍ਰਿਫਤਾਰ ਹੋ ਕੇ ਹੁਣ ਇਸ ਨੂੰ ਡਿਪੋਰਟ ਕਰ ਦਿੱਤਾ ਗਿਆ ਆ। ਜਾਂਦੇ ਜੇ ਇਕਨੋਮੀ ਦੀ ਗੱਲ ਕਰਦੇ ਜਾਈਏ, ਇੰਟੀਟਿਊਟ ਕੰਪਨੀ ਜਿਹੜੀ ਆ ਉਹਨਾਂ ਨੇ ਕਿਹਾ ਵੀ 10% ਉਹ ਕੱਟ ਕਰਨ ਜਾ ਰਹੇ ਆ। 1800 ਦੇ ਕਰੀਬ ਲੋਕ ਆ, ਕੁਛ ਨੂੰ ਰੀਹਾਇਰ ਕੀਤਾ ਜਾਊਗਾ, ਪਰ 1050 ਦੇ ਕਰੀਬ ਜੋ EMPLOYEES ਆ ਉਹਨਾਂ ਨੂੰ ਡਿਸਮਿਸ ਕਰ ਦਿੱਤਾ ਗਿਆ ਡਿਊ ਟੂ ਪਰਫਾਰਮੈਂਸ। ਉਹਨਾਂ ਦੀ ਜਿਹੜੀ ਪਰਫਾਰਮੈਂਸ ਵਧੀਆ ਨਹੀਂ ਸੀ। ਦੂਸਰੇ ਪਾਸੇ ਫੈਡਰਲ ਚੇਅਰਮੈਨ ਪਾਵਲ ਉਹਨਾਂ ਦੀ ਵੀ ਹੀਅਰਿੰਗ ਚੱਲ ਰਹੀ ਆ। ਉਹਨਾਂ ਨੇ ਕਿਹਾ ਵੀ ਅਮਰੀਕਾ ਦੇ ਵਿੱਚ ਇਕੱਲਾ ਇਨਫਲੇਸ਼ਨ ਨਹੀਂ ਪ੍ਰੋਬਲਮ ਹੈਗੀ, ਹੋਰ ਵੀ ਜਿਹੜੀਆਂ ਪ੍ਰੋਬਲਮਸ ਰਾਈਟ ਨਾਓ ਹੈਗੀਆਂ। ਤੇ ਡਾਇਰੈਕਟਲੀ ਜਦੋਂ ਉਹਨਾਂ ਨੂੰ ਕੁਐਸਚਨ ਪੁੱਛਿਆ ਗਿਆ ਕਿ ਕਦੋਂ ਇੰਟਰਸਟ ਰੇਟ ਕੱਟ ਹੋਊਗਾ, ਤਾਂ ਉਹਨਾਂ ਨੇ ਕਿਹਾ ਇਹਦੇ ਬਾਰੇ ਮੈਂ ਕੁਝ ਦੱਸ ਨਹੀਂ ਸਕਦਾ ਹੈ ਜੀ। ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ ਤੇ ਇੱਕ ਵਾਰੀ ਫਿਰ ਜਾਂਦੇ ਜਾਂਦੇ ਦੱਸਦੇ ਜਾਈਏ, ਪੰਜਾਬੀ ਕਲਚਰਲ ਸੈਂਟਰ ਦੇ ਜਿਹੜਾ ਸੈਮੀਨਾਰ ਹਾਲ, ਐਗਜ਼ੀਬਿਸ਼ਨ ਹਾਲ ਆ, ਉਸ ਦੇ ਵਿੱਚ ਸੁਖਪ੍ਰੀਤ ਸਿੰਘ ਆਰਟਿਸਟ ਦੀ ਜਿਹੜੀ ਹੈ ਕਲਾ ਐਗਜ਼ੀਬਿਸ਼ਨ ਆ, ਆਰਟ ਐਗਜ਼ੀਬਿਸ਼ਨ ਜਿਹੜੀ ਉਹ ਚੱਲ ਰਹੀ ਆ, ਕਲਾ ਪ੍ਰਦਰਸ਼ਨੀ। ਸੋ ਉਸ ਨੂੰ ਆ ਕੇ ਤੁਸੀਂ ਦੇਖ ਸਕਦੇ ਆ, ਓਪਨ ਆ ਤੇ ਬਹੁਤ ਹੀ ਸ਼ਾਨਦਾਰ ਜਿਹੜੀਆਂ ਸੱਭਿਆਚਾਰਕ ਤੇ ਧਾਰਮਿਕ ਨੇਚਰ ਦੇ ਨਾਲ ਜੁੜੀਆਂ ਹੋਈਆਂ ਕੁਦਰਤ ਦੀਆਂ ਜਿਹੜੀਆਂ ਪੇਂਟਿੰਗਸ ਆ, ਉਸ ਦੀ ਪ੍ਰਦਰਸ਼ਨੀ ਜਿਹੜੀ ਇਸ ਟਾਈਮ ਚੱਲ ਰਹੀ ਆ। ਵੱਖ-ਵੱਖ ਐਂਗਲਸ ਤੋਂ ਇਹ ਸਾਰਾ ਕੁਝ ਤੁਹਾਨੂੰ ਉੱਥੋਂ ਜਿਹੜਾ ਦੇਖਣ ਨੂੰ ਮਿਲੂਗਾ ਤੇ ਤੁਹਾਨੂੰ ਆਰਟਿਸਟ ਦੇ ਨਾਲ ਗੱਲਬਾਤ ਕਰਨ ਦਾ ਵੀ ਮੌਕਾ ਹੋਵੇਗਾ। ਸੋ ਐਡਰੈਸ ਆ 2125 ਨਾਰਥ ਬਾਰਟਨ ਐਵੀਨਿਊ, 2125 ਨਾਰਥ ਬਾਰਟਨ ਐਵੀਨਿਊ ਦੇ ਉੱਤੇ। ਹੁਣ ਲਵਾਂਗੇ ਜੀ ਆਪਾਂ। ਬੱਚਿਆਂ ਨੇ ਬਹੁਤ ਵਧੀਆ ਜਿਹੜੀਆਂ ਪੇਂਟਿੰਗਸ ਬਣਾ ਰਹੇ ਆ, ਉਹਨਾਂ ਦੀਆਂ ਕੁਝ ਵੀਡੀਓਜ਼, ਰੀਲਸ ਆਪਾਂ ਪੰਜਾਬੀ ਰੇਡੀਓ USA ਦੇ ਫੇਸਬੁੱਕ ਤੇ ਵੀ ਪਾਈਆਂ ਆ, ਤੇ ਤੁਹਾਡੇ ਬੱਚੇ ਆ ਉਹਨਾਂ ਨੂੰ ਵੀ ਜ਼ਰੂਰ ਦਿਖਾ ਲਿਓ ਤਾਂ ਕਿ ਉਹਨਾਂ ਨੂੰ ਵੀ ਮੋਟੀਵੇਸ਼ਨ ਹੋਣ ਗਾਹਾਂ ਨੂੰ ਆਰਟ ਦੇ ਵਿੱਚ ਹਿੱਸਾ ਲੈਣ ਲਈ। ਜੀ ਹੁਣ ਲੈਣੇ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।